ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫੇਰ ਕਰਾਂਗੇ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਇਹਨਾਂ ਦੇ ਨਾਲ ਅੱਜ ਹੀ ਗੱਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਅਨ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਦਾਅਵੇ ਬਹੁਤ ਕੀਤੇ ਗਏ ਸੀਗੇ, ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ, ਸੁਰਖੀਆਂ ਬਹੁਤ ਬਟੋਰੀਆਂ ਗਈਆਂ ਸੀ ਕਿ ਬਾਦਲਾਂ ਦੀਆਂ ਬੱਸਾਂ ਚੰਡੀਗੜ੍ਹ ਦੇ ਵਿੱਚ ਹੁਣ ਨਹੀਂ ਦਾਖਲ ਹੋ ਸਕਣਗੀਆਂ। ਟਰਾਂਸਪੋਰਟ ਮੰਤਰੀ ਦਾ ਦਾਅਵਾ ਪਿਆ ਝੂਠਾ, ਕਹਿੰਦੇ ਚੰਡੀਗੜ੍ਹ ਦੇ ਵਿੱਚ ਬੇਰੋਕ ਜਾਰੀ ਹੈ ਔਰਬਿਟ ਦਾ ਦਾਖਲਾ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਤਦ ਇਹ ਬੱਸਾਂ ਬਹੁਤ ਵਿਵਾਦਾਂ 'ਚ ਰਹੀਆਂ, ਚਰਚਾ 'ਚ ਰਹੀਆਂ। ਖਾਸ ਕਰ ਹਰ ਸਟੇਜ ਤੋਂ ਇਹਦੇ ਹਵਾਲੇ ਨਾਲ ਗੱਲ ਵੀ ਕੀਤੀ ਜਾਂਦੀ ਰਹੀ ਕਿ ਬਾਈ ਜੀ ਔਰਬਿਟ ਬੱਸਾਂ ਪੰਜਾਬ 'ਚ ਧੂ ਕਰਕੇ ਲੰਘਦੀਆਂ ਨੇ, ਡਰਾਉਂਦੀਆਂ ਨੇ, ਜਾਂ ਉਹਨਾਂ ਦੀਆਂ ਘਟਨਾਕ੍ਰਮ ਜਾਂ ਉਹਨਾਂ ਦੇ ਡਰਾਈਵਰਾਂ ਦਾ ਵਿਵਹਾਰ ਖੂਬ ਚਰਚਾ 'ਚ ਰਿਹਾ। ਤੇ ਇਸ ਨੂੰ ਇਸ ਹਵਾਲੇ ਨਾਲ ਕਿਹਾ ਗਿਆ ਕਿ ਆਉਂਦੇ ਹੀ ਇਹਨਾਂ ਦੀ ਜਾਂਚ ਕਰਾਂਗੇ, ਆਉਂਦੇ ਹੀ ਇਹਨਾਂ ਦੇ ਘੁਟਾਲੇ ਸਾਹਮਣੇ ਲਿਆਵਾਂਗੇ, ਆਉਂਦੇ ਹੀ ਇਹਨਾਂ ਦਾ ਚੱਕਾ ਜਾਮ ਕਰਾਂਗੇ। ਬਹੁਤ ਹਵਾਲੇ ਦਿੱਤੇ। ਪੰਜਾਬ ਤਾਂ ਪੰਜਾਬ, ਇਹ ਤਾਂ ਚੰਡੀਗੜ੍ਹ 'ਚ ਵੀ ਨਹੀਂ ਰੋਕ ਸਕਿਆ ਜੇ ਦਾਖਲਾ। ਸੋ ਪੰਜਾਬ 'ਚ ਰੋਕਣਾ ਤਾਂ ਦੂਰ ਦੀ ਗੱਲ ਆ। ਮਤਲਬ ਬੇਸ਼ੱਕ ਇੱਕ ਚੰਗੀ ਪਹਿਲ ਕਦਮੀ ਹੋਈ ਸਰਕਾਰ ਆਉਣ ਤੋਂ ਬਾਅਦ ਕਿ ਦਿੱਲੀ ਹੁਣ ਸਰਕਾਰੀ ਬੱਸ ਵੀ ਏਅਰਪੋਰਟ ਜਾਣ ਲੱਗੀ ਆ, ਪੰਜਾਬ ਰੋਡਵੇਜ਼ ਦੀ ਬੱਸ ਵੀ, ਪਰ ਉਹਦੇ ਬਾਵਜੂਦ ਵੀ ਜਿਹੜੀ ਇੰਡੋ ਕੈਨੇਡੀਅਨ ਬੱਸਾਂ ਨੇ ਉਹਨਾਂ ਦੀ ਜੋ ਲੁੱਟ ਹੈ ਉਹ ਅਜੇ ਵੀ ਜਾਰੀ ਹੈ। ਦੂਸਰੇ ਪਾਸੇ ਪੰਜਾਬ ਦੇ ਵਿੱਚ ਜਿਸ ਕਦਰ ਪ੍ਰਾਈਵੇਟ ਬੱਸ ਮਾਫੀਆ ਕੰਮ ਕਰਦਾ ਹੈ, ਉਸ ਮਾਫੀਆ ਨੂੰ ਕੋਈ ਨਕੇਲ ਨਹੀਂ ਪਈ, ਕੋਈ ਨੱਥ ਨਹੀਂ ਪਈ। ਔਰ ਕਿਸੇ ਇੱਕ ਪਾਰਟੀ ਨਾਲ ਸੰਬੰਧਿਤ ਨਹੀਂ, ਸਾਰੀਆਂ ਵੱਡੀਆਂ ਧਿਰਾਂ ਨੇ ਉਹਦੇ ਵਿੱਚ ਪ੍ਰਾਈਵੇਟ ਬੱਸ ਮਾਫੀਆ ਦੇ ਵਿੱਚ, ਚਾਹੇ ਉਹ ਬਾਦਲਾਂ ਦਾ ਟੱਬਰ ਹੈ, ਚਾਹੇ ਮਨਪ੍ਰੀਤ ਬਾਦਲ ਦਾ ਟੱਬਰ ਹੈ, ਚਾਹੇ ਉਹ ਹੈਨਰੀ ਹੋਰਾਂ ਦਾ ਟੱਬਰ ਹੈ, ਚਾਹੇ ਉਹ ਡਿਵੜਿਆਂ ਦਾ ਟੱਬਰ ਹੈ। ਸੋ ਕਿੰਨੀਆਂ ਹੀ ਉਹ ਧਿਰਾਂ ਨੇ ਜਿਹੜੀਆਂ ਵੱਖ ਵੱਖ ਪਾਰਟੀਆਂ ਨਾਲ ਜੁੜੀਆਂ ਨੇ, ਤੇ ਕਿੰਨੀਆਂ ਧਿਰਾਂ ਦੇ ਟਰਾਂਸਪੋਰਟ। ਤੇ ਅਗਲੇ ਕਹਿੰਦੇ ਕਿ ਇਹ ਤਾਂ ਸਾਡਾ ਕਾਰੋਬਾਰ ਹੈ, ਅਸੀਂ ਤਾਂ ਇੱਕ ਨੰਬਰ 'ਚ ਕਾਰੋਬਾਰ ਕਰਦੇ ਹਾਂ ਜੀ, ਸਾਡੇ ਕੋਲ ਤਾਂ ਸਾਰੇ ਬਹੀ ਖਾਤੇ ਹੈਗੇ, ਅਸੀਂ ਰਿਟਰਨਾਂ ਭਰਦੇ ਹਾਂ, ਸਿਸਟਮ ਨਾਲ ਕੰਮ ਕਰਦੇ ਹਾਂ ਜੀ। ਬਿਜ਼ਨਸ ਕਰਨਾ ਗੁਨਾਹ ਥੋੜਾ। ਤੇ ਜੇ ਇਹ ਗੁਨਾਹ ਨਹੀਂ ਹੈ ਤੇ ਫਿਰ ਸਵਾਲ ਇਹ ਹੈ ਕਿ ਫਿਰ ਸਰਕਾਰਾਂ ਨੇ ਬਦਨਾਮ ਕਿਉਂ ਕੀਤਾ, ਪਾਰਟੀਆਂ ਨੇ ਬਦਨਾਮ ਕਿਉਂ ਕੀਤਾ? ਜੇ ਬਦਨਾਮ ਕੀਤਾ ਹੈ ਤਾਂ ਹੁਣ ਫਿਰ ਉਹ ਐਕਸ਼ਨ ਲਓ। ਜਿਹਦੇ ਗੱਲ ਤੁਸੀਂ ਉਹਨਾਂ ਤੇ ਉਂਗਲੀ ਖੜੀ ਕੀਤੀ, ਉਹ ਕਾਰਵਾਈ ਕਿਉਂ ਨਹੀਂ ਹੋ ਰਹੀ? ਪੰਜਾਬ ਦੇ ਵਿੱਚ ਆਪਾਂ ਬਹੁਤ ਪਹਿਲਾਂ ਇੱਕ ਖਬਰ ਕੀਤੀ ਸੀ ਕਿ ਪ੍ਰਾਈਵੇਟ ਅੱਡਿਆਂ ਤੋਂ ਸਰਕਾਰੀ ਬੱਸਾਂ ਨੂੰ 1 ਮਿੰਟ ਪਹਿਲਾਂ ਤੋਰਨ ਦੇ ਵੀ ਪੈਸੇ ਮਿਲਦੇ ਨੇ ਜੀ। ਬਿਲਕੁਲ, ਉਹ ਅੱਡਾ ਇੰਚਾਰਜ ਖਾਂਦਾ ਹੈ, ਕੰਡਕਟਰ ਖਾਂਦਾ, ਡਰਾਈਵਰ ਖਾਂਦਾ ਹੈ, ਸਰਕਾਰੀ ਮੁਲਾਜ਼ਮ ਖਾਂਦਾ, ਅਧਿਕਾਰੀ ਖਾਂਦਾ, ਕੌਣ ਖਾਂਦਾ? ਇਹ ਜਾਂਚ ਹੋਣੀ ਚਾਹੀਦੀ ਹੈ। ਤੇ ਕਰੋੜਾਂ ਦਾ ਨੁਕਸਾਨ ਵੀ ਹੁੰਦਾ ਤੇ ਪ੍ਰਾਈਵੇਟ ਬੱਸਾਂ ਨੂੰ ਕਰੋੜਾਂ ਦਾ ਮੁਨਾਫਾ ਵੀ ਹੁੰਦਾ 1 ਮਿੰਟ ਪਹਿਲਾਂ ਕਾਊਂਟਰ ਛੱਡਣ ਬਦਲੇ। ਫਿਰ ਇਸ ਪਹਿਲੂ ਨਾਲ ਗੱਲ ਹੋਈ ਕਿ ਚੰਡੀਗੜ੍ਹ ਦੇ ਵਿੱਚ ਲਗਾਤਾਰ ਪ੍ਰਾਈਵੇਟ ਬੱਸਾਂ ਦਾਖਲ ਹੋ ਰਹੀਆਂ, ਜਦੋਂ ਕਿ ਅਸੀਂ ਆਪਣੇ ਬਚਪਨ ਤੋਂ ਦੇਖਦੇ ਆਏ ਹਾਂ ਕਿ ਚੰਡੀਗੜ੍ਹ 'ਚ ਸਵੈ ਮਤਲਬ ਕਿ ਸਿੰਡੀਕੇਟ ਬੱਸ ਤੋਂ ਕੋਈ ਪ੍ਰਾਈਵੇਟ ਬੱਸ ਕਦੇ ਦਾਖਲ ਨਹੀਂ ਹੁੰਦੀ ਸੀ। ਸਿੰਡੀਕੇਟ ਵਾਲਿਆਂ ਦਾ ਵੀ ਕੋਈ ਪੁਰਾਣਾ ਸਮਝੌਤਾ ਜਿਹਾ ਚੱਲੀ ਜਾਂਦਾ, ਉਹ ਅੰਬਾਲਾ ਹਵਾਲੇ ਨਾਲ ਉਹ ਚੱਲੀ ਜਾਂਦਾ ਸੀ। ਪਰ ਜਿੱਦਣ ਤੋਂ AC ਬੱਸਾਂ ਵਾਲਾ ਫਾਰਮੂਲਾ ਆਇਆ, ਔਰਬਿਟ ਬੱਸਾਂ ਵਾਲਾ ਫਾਰਮੂਲਾ ਆਇਆ, ਆ ਦੂਜੀਆਂ ਵੋਲਵੋ ਬੱਸਾਂ ਆਈਆਂ, ਉਦੋਂ ਤੋਂ ਅਚਾਨਕ ਪਤਾ ਲੱਗਾ ਕਿ ਚੰਡੀਗੜ੍ਹ 'ਚ ਪ੍ਰਾਈਵੇਟ ਬੱਸਾਂ ਦਾਖਲ ਹੋਣ ਲੱਗ ਗਈਆਂ। ਹੁਣ ਉਹ 43 ਅੱਡੇ ਤੇ ਲਗਭਗ ਇਹਨਾਂ ਦਾ ਕਬਜ਼ਾ ਬਾਈ ਜੀ ਪੰਜਾਬ ਵਾਲੇ ਕਾਊਂਟਰਾਂ ਤੇ। ਤੁਸੀਂ ਸਰਕਾਰੀ ਬੱਸ 'ਚ ਚੜ੍ਹਨ ਚੱਲ ਜਾਓ, ਤੁਹਾਨੂੰ ਉੱਥੇ ਵੀ ਪਤਾ ਲੱਗਦਾ ਕਿ ਜੀ ਇਹ 'ਚ 600 ਰੁਪਏ ਕਿਰਾਇਆ ਉੱਧਰ ਵੀ 600 ਹੈ, ਉੱਥੇ 300 350 ਨਾਲੇ ਸਰ ਜਾਣਾ, ਇੱਧਰ ਬਹਿ ਜਾਓ। ਇਹ ਬਰਾਬਰ ਧੰਦਾ ਚੱਲਦਾ। ਸੋ ਇਹਦਾ ਨੁਕਸਾਨ ਕਿਹਨੂੰ ਹੁੰਦਾ? ਸੋ ਇਸ ਲਈ ਲਾਲਜੀਤ ਭੁੱਲਰ ਜੀ ਨੇ ਬਕਾਇਦਾ ਮੇਜ਼ ਲਾ ਕੇ ਪ੍ਰੈਸ ਕਾਨਫਰੰਸ ਕਰਕੇ ਦਮ ਭਰਿਆ ਕਿ ਜੀ ਅੱਜ ਤੋਂ ਚੰਡੀਗੜ੍ਹ ਦੇ ਵਿੱਚ ਤਾਂ ਅਸੀਂ ਔਰਬਿਟ ਬੱਸਾਂ ਦਾ, ਇਹਨਾਂ ਪ੍ਰਾਈਵੇਟ AC ਬੱਸਾਂ ਦਾ ਦਾਖਲਾ ਬੰਦ ਕਰ ਰਹੇ। ਉਦੋਂ ਵੀ ਆਪਾਂ ਚਰਚਾ ਕੀਤੀ ਸੀ ਕਿ ਇਹਦਾ ਮਤਲਬ ਹੁਣ ਜਿਵੇਂ ਬਾਕੀ ਪ੍ਰਾਈਵੇਟ ਬੱਸਾਂ
ਪੰਜਾਬ ਭਰ ਚੋਂ ਬੋਰਡ ਲਾ ਕੇ ਤੁਰਦੀਆਂ ਨੇ, ਜਿਹੜੀਆਂ ਨਾਰਮਲ ਪ੍ਰਾਈਵੇਟ ਬੱਸਾਂ ਨੇ ਪ੍ਰਵੀਨ ਜੀ, ਉਹ ਬੋਰਡ ਲਾ ਕੇ ਤੁਰਦੀਆਂ ਚੰਡੀਗੜ੍ਹ, ਹਾਕਾਂ ਮਾਰਦੀਆਂ ਨੇ ਚੰਡੀਗੜ੍ਹ, ਤੇ ਸਵਾਰੀ ਨੂੰ ਲਿਆ ਕੇ ਬੇਰਕਾ ਚੌਂਕ ਤੇ ਮੋਹਾਲੀ ਲਾ ਦਿੰਦੀਆਂ ਨੇ, ਤੇ ਉੱਥੇ 3 ਵੀਲਰ ਟੈਂਪੂ ਵਾਲੇ ਖੜੇ ਹੁੰਦੇ ਨੇ, ਉਹ ਲੱਦ ਕੇ ਲੈ ਜਾਂਦੇ ਨੇ। ਤੇ ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ ਜਿੱਦਣ ਭੁੱਲਰ ਨੇ ਐਲਾਨ ਕੀਤਾ ਕਿ ਇਹਦਾ ਮਤਲਬ ਹੁਣ ਕੀ ਏਸੀ ਬੱਸਾਂ ਵੀ ਐ ਸਵਾਰੀਆਂ ਨੂੰ ਚੰਡੀਗੜ੍ਹ ਦੀ ਐਂਟਰੀ ਗੇਟ ਤੇ ਲਾ ਜਾ ਕਰਨਗੀਆਂ, ਪਰ ਨਹੀਂ, ਇਹ ਤਾਂ ਜਨਾਬ ਉਸੇ ਬਰਕਰਾਰ ਨੇ, ਉਸੇ ਤਰ੍ਹਾਂ ਅੱਡੇ ਦੇ ਅੰਦਰ ਆਉਂਦੀਆਂ ਨੇ। ਤੇ ਕੁਝ ਬੱਸਾਂ ਉਹ ਨੇ ਜਿਹੜੀਆਂ ਅੱਡੇ ਦੇ ਅੰਦਰ ਆਉਂਦੀਆਂ ਨੇ, ਤੇ ਕੁਝ ਬੱਸਾਂ ਉਹ ਨੇ ਜਿਹੜੀਆਂ ਅੱਡੇ ਦੇ ਪਰਲੇ ਪਾਸੇ ਸੜਕ ਦੇ ਪਾਰ ਖੜੀਆਂ ਰਹਿੰਦੀਆਂ ਨੇ, ਉਹਨਾਂ ਨੂੰ ਅੱਡੇ 'ਚ ਆਉਣ ਦਾ ਪਰਮਿਟ ਨਹੀਂ, ਪਰ ਚੰਡੀਗੜ੍ਹ 'ਚ ਉਹ ਵੀ ਦਾਖਲ ਹੋ ਰਹੀਆਂ ਨੇ, ਉਹ ਵੀ ਏਸੀ ਬੱਸਾਂ ਲੱਦ ਕੇ ਲੈ ਕੇ ਜਾਂਦੇ ਨੇ। ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਅੱਡੇ ਦੇ ਉੱਤੇ 73 ਪਰਮਿਟ ਨੇ, ਠੀਕ ਹੈ, ਜਿਹੜੇ ਪ੍ਰਾਈਵੇਟ ਏਸੀ ਮਤਲਬ ਇਹੋ ਜਿਹੀਆਂ ਵੱਡੀਆਂ ਵੋਲਵੋ ਬੱਸਾਂ ਜਿਹੜੀਆਂ ਉਹਨਾਂ ਨੂੰ ਮਿਲੇ ਹੋਏ ਨੇ। ਤੇ ਬੱਸਾਂ ਦੀ ਜਾ ਕੇ ਗਿਣਤੀ ਕਰ ਲਿਓ ਬਾਈ ਜੀ, ਉਹਦੇ ਨਾਲੋਂ ਦੁੱਗਣੀਆਂ ਨਿਕਲ ਆਉਣਗੀਆਂ। ਬਿਲਕੁਲ ਸਹੀ। ਤੇ ਉਹ ਤੋਂ ਬਿਨਾਂ ਜਿਹੜੀਆਂ ਸੜਕ ਦੇ ਪਾਰ ਖੜਦੀਆਂ ਨੇ, ਜੇ ਚੰਡੀਗੜ੍ਹ ਚੋਂ ਨਿਕਲਦੀਆਂ ਗਣਨੀਆਂ, ਫਿਰ 3 ਗੁਣਾ 4 ਗੁਣਾ ਨਿਕਲ ਆਉਣਗੀਆਂ। ਹੁਣ ਹੋਰ ਦੇਖੋ, ਇਸ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਅੱਡੇ ਤੋਂ ਮਤਲਬ ਕਿ ਬਠਿੰਡਾ, ਹੋਰ ਫਾਜ਼ਿਲਕਾ, ਅੰਮ੍ਰਿਤਸਰ, ਹੈ ਨਾ, ਲੁਧਿਆਣਾ, ਜਲੰਧਰ, ਜਿਹੜੇ ਮਰਜ਼ੀ ਰੂਟ ਤੇ ਨੂੰ ਤੁਸੀਂ ਬੱਸ ਲੈ ਲਓ, ਹਰ ਇੱਕ ਕਾਊਂਟਰ ਤੋਂ ਜਾਂਦੀ ਹੈ, ਦੂਜੀ ਆ ਜਾਂਦੀ ਹੈ। ਤੇ ਇਹ ਧੰਦਾ ਬਰਕਰਾਰ ਆ, ਔਰ ਇਹਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਵੱਡੀਆਂ ਧਿਰਾਂ ਦੀਆਂ ਬੱਸਾਂ ਨੇ, ਜਿਹਦੇ ਵਿੱਚ ਚਾਹੇ ਉਹ ਮਤਲਬ ਕਿ ਔਰਬਿਟ ਵਾਲਿਆਂ ਦੀਆਂ ਹੋਣ, ਚਾਹੇ ਉਹ ਲਿਬੜੇ ਵਾਲਿਆਂ ਦੀਆਂ ਹੋਣ, ਚਾਹੇ ਉਹ ਬਾਦਲਾਂ ਦੇ ਟੱਬਰਾਂ ਦੀਆਂ ਹੋਣ, ਚਾਹੇ ਉਹ ਹਿੰਦਰੀ ਹੋਰਾਂ ਦੀਆਂ, ਕਰਤਾਰ ਵਾਲੀਆਂ ਹੋਣ, ਇਹੋ ਜਿਹੀਆਂ ਸਾਰੀਆਂ ਸਰਵਿਸਾਂ ਹੈਗੀਆਂ ਨੇ। ਸੋ ਇਸ ਦੇ ਵਿੱਚ ਲਾਲਜੀਤ ਭੁੱਲਰ ਜੀ ਨੇ 13 ਤਰੀਕ ਨੂੰ ਇਹ ਵਾਅਦਾ ਕੀਤਾ ਸੀ ਪ੍ਰਵੀਨ ਜੀ, 13 ਦਸੰਬਰ ਜੀ, ਕਿ ਅੱਜ ਤੋਂ ਚੰਡੀਗੜ੍ਹ 'ਚ ਇਹਨਾਂ ਬੱਸਾਂ ਦਾ ਦਾਖਲਾ ਬੰਦ ਹੈ। ਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਨੂੰ ਜਦੋਂ ਸਵਾਲ ਆਉਂਦਾ ਇਸ ਦਾ ਜੀ ਕਿ ਇਹ ਤਾਂ ਉਵੇਂ ਹੀ ਆ ਰਹੀਆਂ ਨੇ, ਉਹ ਕਹਿੰਦੇ ਬਾਈ ਜੀ ਅਸੀਂ ਤਾਂ ਮਤਲਬ ਕਿ ਅੱਡੇ 'ਚ ਥਾਂ ਦੇਣੀ ਆ, ਪੰਜਾਬ ਸਰਕਾਰ ਸਾਨੂੰ ਲਿਸਟ ਦੇ ਦੇਵੇ ਕਿ ਇਹਨਾਂ ਬੱਸਾਂ ਨੂੰ ਨਹੀਂ ਦੇਣੀ, ਆਪਣੀਆਂ ਬੱਸਾਂ ਨੂੰ ਦੇਣੀ, ਅਸੀਂ ਇਹਨਾਂ ਨੂੰ ਦੇ ਦਾਂਗੇ। ਸਾਡੇ ਕੋਲ ਨਾ ਕੋਈ ਲਿਸਟ ਆਈ ਆ, ਨਾ ਕੋਈ ਇਹਨਾਂ ਨੂੰ ਐਂਟਰੀ ਬੰਦ ਦਾ ਕੋਈ ਚਿੱਠੀ ਆਈ ਆ, ਨਾ ਰੋਕਣ ਦਾ ਕੋਈ ਆਇਆ, ਨਾ ਇਹਨਾਂ ਲਈ ਥਾਂ ਬੰਦ ਕਰਨ ਦਾ ਆਇਆ, ਤੇ ਅਸੀਂ ਕੌਣ ਹੁੰਦੇ ਆ ਜੀ? ਤੇ ਇਹਦਾ ਮਤਲਬ ਸਿਰਫ ਡਰਾਮਾ ਹੈ, ਸਿਰਫ ਝੂਠ ਹੈ, ਜਾਂ ਮੰਤਰੀ ਸਾਹਿਬ ਦੇ ਹੁਕਮ ਹੀ ਨਹੀਂ ਚੱਲਦੇ, ਕਿ ਹੁਕਮ ਤਾਂ ਹੋਰ ਲਿਆਉਣੇ ਪੈਣੇ, ਨਾਲ ਚਿੱਠੀ ਰੱਥੀ ਦਿੱਲੀ ਵਾਲੀ ਲਾਉਣੀ ਪੈਣੀ ਸੀ, ਤਾਂ ਹੁਕਮ ਮੰਨੇ ਜਾਣੇ ਸੀ। ਜੀ ਤੇ ਕੀ ਦਿੱਲੀ ਵੱਲੋਂ ਪ੍ਰਵਾਨਗੀ ਹੈ ਕਿ ਪ੍ਰਾਈਵੇਟ ਬੱਸਾਂ ਚੱਲਣ? ਉਹਦੇ ਉੱਤੇ ਲਾਲਜੀਤ ਭੁੱਲਰ ਚਾਹੁੰਦੇ ਸੀ ਕਿ ਬੱਸਾਂ ਬੰਦ ਹੋ ਜਾਣ, ਜਾਂ ਉਹਨਾਂ ਨੂੰ ਜਿੰਨਾ ਕਿਹਾ ਗਿਆ ਉਨਾ ਹੀ ਕਿ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਦਿਓ, ਅਖਬਾਰਾਂ 'ਚ ਖਬਰਾਂ ਲਵਾ ਲਓ, ਕਿਉਂਕਿ ਅੱਧੇ ਤੋਂ ਜ਼ਿਆਦਾ ਮੀਡੀਆ ਦਾ ਕੰਟਰੋਲ 'ਚ ਹੈ। ਬਿਲਕੁਲ ਸਹੀ ਹੈ। ਸੋ ਇਸ ਲਈ ਉੱਥੇ ਖਬਰਾਂ ਲੱਗ ਗਈਆਂ ਕਿ ਅੱਜ ਤੋਂ ਚੰਡੀਗੜ੍ਹ ਦੇ ਵਿੱਚ ਪ੍ਰਾਈਵੇਟ ਬੱਸਾਂ ਬੰਦ, ਤੇ ਪਰ ਲੋਕਾਂ ਨੂੰ ਦਿਖਦਾ ਤਾਂ ਹੈ ਨਾ ਜਦੋਂ ਚੰਡੀਗੜ੍ਹ ਆਉਂਦੇ ਨੇ। ਸੋ ਇਸ ਲਈ 13 ਦਸੰਬਰ ਦਾ ਕਿਹਾ ਵਾ, ਤੇ ਅੱਜ 30 ਦਸੰਬਰ ਆ ਗਈ, 17 ਦਿਨ ਹੋ ਗਏ, ਇੱਕ ਵੀ ਬੱਸ ਨਹੀਂ ਰੁਕੀ। ਉਲਟਾ ਉਸੇ ਤਰ੍ਹਾਂ ਅੱਡੇ ਦੇ ਅੰਦਰ ਵੀ ਤੇ ਉਸੇ ਤਰ੍ਹਾਂ ਅੱਡੇ ਦੇ ਬਾਹਰ ਵੀ। ਤੋਂ ਇੱਥੋਂ ਅੰਦਾਜ਼ਾ ਲਾ ਲਓ ਕਿ ਸਰਕਾਰ ਜਾਂ ਤਾਂ ਝੂਠ ਬੋਲਦੀ ਆ, ਜਾਂ ਸਰਕਾਰ 'ਚ ਦਮ ਨਹੀਂ ਗਾ, ਜਾਂ ਸਰਕਾਰ ਸਮਝੌਤਾ ਕਰ ਗਈ ਹੈ, ਜਾਂ ਮੰਤਰੀ ਸਮਝੌਤਾ ਕਰ ਗਿਆ, ਜਾਂ ਦਿੱਲੀ ਵਾਲੇ ਸਮਝੌਤਾ ਕਰ ਗਏ। ਇਹਦੇ ਉੱਤੇ ਵੱਡਾ ਸਵਾਲ ਖੜਾ ਹੈ ਕਿ ਇਹਦੇ ਪਿੱਛੇ ਖੇਡ ਕੀ ਹੈ। ਪੰਜਾਬ ਇਹ ਜਾਣਨਾ ਚਾਹੁੰਦਾ ਹੈ, ਲੋਕ ਇਹ ਜਾਣਨਾ ਚਾਹੁੰਦੇ ਆ। ਜਦੋਂ ਸੁਖਬੀਰ ਬਾਦਲ ਨੇ ਮਾਣਹਾਨੀ ਵਾਲਾ ਦਬਕਾ ਮਾਰਿਆ ਸੀ, ਲਾਲਜੀਤ ਭੁੱਲਰ ਤਾਂ ਉਦੋਂ ਹੀ, ਭੁੱਲਰ ਦੀ ਜਦੇ ਹਵਾ ਨਿਕਲ ਗਈ ਸੀ। ਹਾਂਜੀ, ਉਹਨਾਂ ਦੀਆਂ ਤਾਂ ਉਦੋਂ ਹੀ ਲੱਤਾਂ ਭਾਰ ਚੱਲਣੋਂ ਹਟ ਗਈਆਂ ਸੀ। ਬਿਲਕੁਲ। ਹੁਣ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਦੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬੇਸ਼ੱਕ ਤੁਸੀਂ ਲੱਖ ਕਹੀ ਜਾਓ ਕਿ ਭਾਈ ਕੰਪਨੀਆਂ ਦੇ ਜਿਹੜੀਆਂ ਉਹਨਾਂ ਨੇ ਸੜਕਾਂ ਬਣਾਈਆਂ, ਉਹਨਾਂ ਨੇ ਇਹ ਕੀਤਾ, ਸੜਕ ਬਣੀ ਲੋਕਾਂ ਦੇ ਪੈਸੇ 'ਚੋਂ, ਸਰਕਾਰੀ ਖਜ਼ਾਨੇ 'ਚੋਂ। ਟੋਲ ਲੱਗਦਾ ਮੇਨਟੇਨੈਂਸ ਦਾ, ਉਹਨੂੰ ਮੇਨਟੇਨ ਕਰਨ ਦਾ, ਜਾਂ ਕੰਪਨੀਆਂ, ਆਪਾਂ ਦੇਖਿਆ ਕਿਵੇਂ ਕੰਪਨੀਆਂ ਟੋਲ ਬੰਦ ਰਹਿਣ ਦੀ ਜਾਂ ਮੰਦੇ ਦਾ ਕਈ ਵਾਸਤੇ ਪਾ ਕੇ ਲੀਗਲੀ ਸਾਲ 2-2 ਸਾਲ ਵੱਧ ਵੀ ਲੈ ਜਾਂਦੀਆਂ। ਪਰ ਹੁਣ ਜਦੋਂ ਤੋਂ ਕਿਸਾਨਾਂ ਨੇ ਟੋਲ ਪਲਾਜ਼ੇ ਜਿਹੜੇ ਆ ਉਹ ਬੰਦ ਕਰਨੇ ਸ਼ੁਰੂ ਕੀਤੇ, ਉਹ ਤੋਂ ਬੇਸ਼ੱਕ ਵਖਰੇਵੇਂ ਕਿਸਾਨਾਂ ਨਾਲ ਹੋਣ ਲੋਕਾਂ ਦੇ ਜਿੰਨੇ ਮਰਜ਼ੀ, ਪਰ ਜਦੋਂ ਟੋਲ ਤੋਂ ਲੰਘਦੇ ਉਦੋਂ ਕਿਸਾਨਾਂ ਨਹੀਂ ਉਂਗਲ ਹੱਥ ਚੱਕ ਕੇ ਲੰਘਦੇ ਵੀ ਯਾਰ ਠੀਕ ਹੈ, ਸ਼ਾਬਾਸ਼, ਤੁਹਾਡੇ ਨਿਜਾਤ ਮਿਲੀ ਹੈ। ਮਤਲਬ ਹੁਣ ਇੱਕ ਜਥੇਬੰਦੀ ਤਾਂ ਆਪਾਂ ਪਹਿਲਾਂ ਹੀ ਵੇਖਿਆ ਵੀ ਉਹ ਪੰਜਾਬ ਦੇ ਕਈ ਟੋਲ ਪਲਾਜ਼ਿਆਂ ਤੇ ਬੈਠੀ ਹੈ, ਸਵਰਨ ਪੰਧੇਰ ਹੋਰਾਂ ਵਾਲੀ ਜਥੇਬੰਦੀ। ਬਿਲਕੁਲ ਬਿਲਕੁਲ। ਤੇ ਪਰ ਹੁਣ ਉਗਰਾਹਾਂ ਵਾਲਿਆਂ ਨੇ ਵੀ ਐਲਾਨ ਕਰਤਾ ਹੈ ਵੀ ਟੋਲ ਪਲਾਜ਼ੇ ਅਸੀਂ ਵੀ ਬੰਦ ਕਰਾਂਗੇ। ਪ੍ਰਵੀਨ ਜੀ, ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਪੰਜਾਬ ਦੇ ਜਾਂ ਦੇਸ਼ ਦੇ ਆਮ ਲੋਕ ਟੋਲ ਪਲਾਜ਼ਿਆਂ ਤੋਂ ਨਿਜਾਤ ਚਾਹੁੰਦੇ ਨੇ, ਪਰ ਉਹਨਾਂ ਕੋਲ ਸਮਾਂ ਨਹੀਂਗਾ ਕਿ ਉਹ ਲੜਾਈ ਲੜ ਸਕਣ। ਦਾ ਮਤਲਬ ਲੜਾਈ ਲੜਨ ਲਈ ਜਥੇਬੰਦੀਆਂ ਚਾਹੀਦੀਆਂ, ਉਹ ਕਿਸਾਨ ਲੜਨ, ਜਦੋਂ ਕਿ ਲੜਾਈ ਆਵਾਮ ਦੀ ਲੜਾਈ ਹੈ, ਆਮ ਲੋਕਾਂ ਦੀ ਲੜਾਈ। ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਕਿ ਜਿਹੜੇ ਲੋਕ ਇਹਨਾਂ ਧਰਨਿਆਂ 'ਚ ਆਉਣਗੇ, ਉਹਨਾਂ 'ਚੋਂ ਕਿੰਨਿਆਂ ਕੋਲ ਤਾਂ ਗੱਡੀਆਂ ਹੀ ਨਹੀਂ ਹੈਗੀਆਂ। ਕਿੰਨਿਆਂ ਕੋਲ ਤਾਂ ਮਤਲਬ 2 ਵੀਲਰ ਤੱਕ ਵੀ ਨਹੀਂ ਹੈਗਾ ਜਿਹਨਾਂ ਨੇ ਇਸ ਟੋਲਾਂ ਤੋਂ ਲੰਘਣਾ ਹੋਵੇ।
ਸੋ ਇਸ ਲਈ 4 ਵੀਲਰ ਦੂਰ ਦੀ ਗੱਲ ਆ, ਪਰ ਉਹ ਤਾਂ ਵੀ ਧਰਨਿਆਂ ਤੇ ਬੈਠਦੇ ਨੇ। ਸੋ ਇਹ ਲੜਾਈ ਬਹੁਤ ਵੱਡੀ ਆ। ਪਰ ਦੂਸਰਾ ਜਿਹੜਾ ਤੁਸੀਂ ਹਵਾਲਾ ਦੇ ਰਹੇ ਹੋ ਕਿ ਇਹ ਰਿਪੇਅਰ ਦੇ ਲਈ ਟੋਲ ਲੱਗਦੇ ਨੇ, ਸੜਕਾਂ ਦੀ ਸੰਭਾਲ ਲਈ ਲੱਗਦੇ ਨੇ, ਸੋ ਹਾਂਜੀ ਕਈ ਵਾਰ ਇਸ ਹਵਾਲੇ ਨਾਲ ਚਰਚਾ ਹੋ ਲਈ ਕਿ ਜੀ 30 ਕਿਲੋਮੀਟਰ ਦੇ ਦਾਇਰੇ 'ਚ ਦੂਆ ਟੋਲ ਨਹੀਂ ਲੱਗੂਗਾ, ਪਰ ਇੱਥੇ ਜੀ 18 ਜੀ 18 20 ਕਿਲੋਮੀਟਰ ਦੇ ਦਾਇਰੇ 'ਚ ਦੋ ਟੋਲ ਲੱਗੇ ਹੋਏ ਨੇ, ਉਹ ਅਜੇ ਤੱਕ ਉਹ ਬੰਦ ਨਹੀਂ ਹੋਏ। ਤੇ ਮਾਨ ਸਾਹਿਬ ਨੇ 2-3 ਟੋਲ ਚੁਕਾ ਕੇ ਬੜਾ ਦਮ ਭਰਿਆ ਕਿ ਲੋ ਜੀ, ਜਦੋਂ ਕਿ ਉਹ ਟੋਲਾਂ ਦਾ ਸਮਾਂ ਹੱਦ ਮੁੱਕ ਰਿਹਾ ਸੀ। ਜੇਕਰ ਇਦਾਂ ਹੀ ਸੀ ਤਾਂ ਫਿਰ ਸਾਰੇ ਕਿਉਂ ਨਹੀਂ ਚੁਕਾਏ? ਸੋ ਸਵਾਲ ਤਾਂ ਇਹ ਹੈ। ਪਰ ਇੱਕ ਪਹਿਲੂ ਜਿਹੜਾ ਆਉਂਦਾ ਕਿ ਇੱਥੇ ਕੰਪਨੀਆਂ ਨਾਲ ਮਿਲੀ ਭੁਗਤ ਅਫਸਰਾਂ ਦੀ ਔਰ ਸਰਕਾਰਾਂ ਜੀ ਦੀ ਹੁੰਦੀ ਹੈ, ਉਹਦਾ ਨਤੀਜਾ ਕਿ ਟੋਲਾਂ ਤੇ ਲੁੱਟ ਹੁੰਦੀ ਹੈ। ਪ੍ਰਵੀਨ ਜੀ, ਸਿੱਧੀ ਜੀ ਗੱਲ ਹੈ ਕਿ ਤੁਸੀਂ ਅੱਜ ਸੜਕ ਬਣਾਉਣ ਦਾ ਕੰਟਰੈਕਟ ਲੈਣਾ ਹੈ ਤੇ ਉਹ ਹਾਂਜੀ ਸੜਕ ਤੁਸੀਂ 50 ਕਿਲੋਮੀਟਰ ਦੀ ਸੜਕ ਬਣਾਉਣੀ ਹੈ ਤੇ ਉਹਦਾ ਪੈਸਾ ਤੁਸੀਂ ਟੋਲ ਦੇ ਰੂਪ ਚ ਵਸੂਲਣਾ ਹੈ। ਜੀ ਤੇ ਜੀ ਜਦੋਂ ਅੱਜ ਦੀ ਤਰੀਕ ਚ ਬਣਾਓਗੇ ਤਾਂ ਤੁਹਾਡਾ ਪ੍ਰੋਜੈਕਟ 2 ਮਹੀਨੇ ਦਾ 3 ਮਹੀਨੇ ਦਾ ਉਹ ਸੜਕ ਦਾ ਹੋਊਗਾ ਕਿ ਤੁਸੀਂ 2 ਬਿਲਕੁਲ ਮਹੀਨੇ ਸਹੀ 3 ਮਹੀਨੇ ਚ ਸੜਕ ਬਣਾ ਦੋਗੇ ਤੇ ਉਹ 2 ਤੇ 3 ਮਹੀਨੇ ਦੇ ਹਿਸਾਬ ਨਾਲ ਤੁਹਾਡਾ ਖਰਚੇ ਦਾ ਅੰਦਾਜ਼ਾ ਲੱਗੂਗਾ ਕਿ ਅੱਜ ਮਾਰਕੀਟ ਰੇਟ ਕੀ ਆ ਭਾਈ, ਲੇਬਰ ਦਾ, ਬਜਰੀ ਦਾ, ਜੀ ਲੁੱਕ ਦਾ, ਰੋਲਰ ਦਾ, ਉਹ ਸਾਰਾ ਰੇਟ ਲਾਓਗੇ। ਹੂੰ ਰੇਟ ਲਾ ਕੇ ਤੁਸੀਂ ਆਪਣੀ ਵੈਲਿਊ ਕੱਢ ਲਈ ਕਿ ਇੰਨੀ ਵੈਲਿਊ ਦੀ ਸੜਕ ਬਣਨੀ ਹੈ ਜੀ। ਜੀ ਫਿਰ ਤੁਸੀਂ ਪੈਸਾ ਵਸੂਲਣਾ ਜੀ 5 ਸਾਲ ਚ। ਫਿਰ 5 ਸਾਲ ਦੇ ਹਿਸਾਬ ਨਾਲ ਤੁਸੀਂ ਵਿਆਜ ਲਾਓਗੇ ਪ੍ਰਵੀਨ ਜੀ, ਕਿ ਜੀ ਵਿਆਜ ਦੇ ਹਿਸਾਬ ਨਾਲ ਵਸੂਲੀ ਲਈ ਇੰਨਾ ਖਰਚਾ ਬਣਦਾ ਜੀ ਮੇਰਾ। ਤੇ ਹੂੰ ਟੋਟਲ ਪੈਸਾ ਵਸੂਲਣ ਲਈ ਤੁਸੀਂ ਟੋਟਲ ਰਾਸ਼ੀ ਬਣਾ ਲਈ ਕਿ ਜੀ ਖਰਚਾ ਪਲੱਸ ਵਿਆਜ ਮਿਲਾ ਕੇ ਇੰਨੀ ਰਾਸ਼ੀ 5 ਸਾਲਾਂ 'ਚ ਮੈਂ ਵਸੂਲਣੀ ਹੈ ਜੀ। ਹੁਣ ਹੂੰ ਤੁਸੀਂ ਉਹਦੇ ਪਰ ਗੱਡੀ ਦੇ ਹਿਸਾਬ ਨਾਲ ਫਿਰ ਤੈਅ ਕਰਦੇ ਹੋ ਕਿ ਉੱਥੇ ਜੀ 3 ਤੋਂ 5 ਦਿਨ ਉਹਨਾਂ ਦੀਆਂ ਟੀਮਾਂ ਖੜਦੀਆਂ ਨੇ ਕਿ ਆਮ ਦਿਨ 'ਚ ਗੱਡੀ ਕਿੰਨੀ ਲੰਘਦੀ ਹੈ, ਛੁੱਟੀ ਵਾਲੇ ਦਿਨ ਕਿੰਨੀ ਲੰਘਦੀ ਹੈ, ਟਰੱਕ ਕਿੰਨੇ ਲੰਘਦੇ ਨੇ, ਕਾਰਾਂ ਕਿੰਨੀਆਂ ਲੰਘਦੀਆਂ ਨੇ, ਬੱਸਾਂ ਕਿੰਨੀਆਂ ਲੰਘਦੀਆਂ ਨੇ, ਔਸਤ ਕੱਢੀ ਜਾਂਦੀ ਹੈ। ਜੀ ਇਹ ਔਸਤ ਦੇ ਹਿਸਾਬ ਨਾਲ ਰੇਟ ਬਣ ਜਾਂਦਾ ਕਿ ਬਾਈ ਜੀ ਆਹ ਬਣਦਾ ਤੇ ਉਹ ਤੈਅ ਹੋ ਗਿਆ। ਪਰ ਪ੍ਰਵੀਨ ਜੀ, ਤੁਹਾਡੀ ਲਾਗਤ ਤਾਂ ਨਹੀਂ ਵੱਧ ਰਹੀ ਨਾ, ਲਾਗਤ ਤਾਂ ਇੱਕ ਫਿਕਸ ਸੀ। ਹਾਂਜੀ ਤੁਹਾਡਾ ਵਿਆਜ ਦੀ ਦਰ ਤੁਸੀਂ ਫਿਕਸ ਕਰ ਲਈ, ਤੁਸੀਂ ਗੱਡੀਆਂ ਦੀ ਗਿਣਤੀ ਦੇ ਹਿਸਾਬ ਨਾਲ ਤੁਸੀਂ 5 ਸਾਲ ਦਾ ਰੇਟ ਤੈਅ ਕਰ ਲਿਆ। ਹਾਂਜੀ ਫਿਰ 5 ਸਾਲਾਂ 'ਚ ਹਰ ਸਾਲ ਰੇਟ ਘਟਣਾ ਚਾਹੀਦਾ, ਵਧਣਾ ਨਹੀਂ ਚਾਹੀਦਾ, ਕਿਉਂਕਿ ਹਰ 6 ਮਹੀਨੇ ਬਾਅਦ ਸਮੀਖਿਆ ਹੋਵੇ ਕਿ ਕਿੰਨੀਆਂ ਗੱਡੀਆਂ ਵੱਧ ਗਈਆਂ। ਹਾਂਜੀ ਬਿਲਕੁਲ ਉਸ ਟੋਲ ਤੋਂ ਅੱਜ ਦੀ ਤਰੀਕ 'ਚ 1000 ਲੰਘ ਰਹੀ ਆ ਤਾਂ 3 ਮਹੀਨੇ ਬਾਅਦ 1200 1500 ਗੱਡੀ ਲੰਘੂਗੀ ਰੋਜ਼। ਹੂੰ ਰੋਜ਼ ਗੱਡੀ ਦੀ ਰਜਿਸਟ੍ਰੇਸ਼ਨ, ਉਹ ਨਵੀਆਂ ਗੱਡੀਆਂ ਦੀ ਆਮਦ। ਸੋ ਉਹਦੇ ਹਵਾਲੇ ਨਾਲ ਫਿਰ ਰੇਟ ਦਰ ਬਾਈ ਦਰ, ਸਾਲ ਬਾਈ ਸਾਲ ਘਟਣਾ ਚਾਹੀਦਾ। ਪਰ ਇੱਥੇ ਪਤਾ ਹੀ ਨਹੀਂ ਲੱਗਦਾ ਕਿ ਵੱਧ ਜਾਂਦਾ। ਤੇ ਜਦ ਤੋਂ ਹੁਣ ਮਤਲਬ ਕਿ ਤੁਹਾਡੀ ਗੱਡੀਆਂ ਦੇ ਉੱਤੇ ਉਹ ਟੈਗ ਲੱਗ ਗਏ ਤਦ ਤੋਂ ਤੁਹਾਨੂੰ ਅਹਿਸਾਸ ਹੀ ਨਹੀਂ ਹੁੰਦਾ। ਆਪਾਂ ਇੱਕ ਦਿਨ ਗੱਲ ਕੀਤੀ ਸੀ ਕਿ ਹਾਂ ਤੁਸੀਂ ਪੇਮੈਂਟ ਕਿਵੇਂ ਕਰਦੇ ਹੋ, ਨੋਟ ਦੇਣ ਲੱਗੇ ਦਰਦ ਹੁੰਦਾ ਹੈ ਤੇ ਜਦੋਂ ਗੇਟ ਐ ਜੇ ਖੁੱਲਦਾ ਨਾ ਆਪਣੇ ਜੀ ਆਪ ਜੀ ਤਾਂ ਬੰਦੇ ਨੂੰ VIP ਬਣੇ ਦੀ ਫੀਲਿੰਗ ਆਉਂਦੀ ਹੈ ਕਿ ਲੈ ਵੀ ਮੇਰੇ ਲਈ ਤਾਂ ਗੇਟ ਖੁੱਲਦੇ ਜਾ ਰਹੇ ਨੇ। ਜੀ ਤੁਹਾਨੂੰ ਪਤਾ ਹੀ ਨਹੀਂ ਬਿਲਕੁਲ ਲੱਗਦਾ ਕਿ ਤੇਰੀ ਜੇਬ ਕੱਟੀ ਜਾ ਰਹੀ ਹੈ ਭਾਈ। ਹੂੰ ਸੋ ਇਸ ਲਈ ਉੱਥੇ ਰੇਟ ਕਦੋਂ 35 ਤੋਂ 55 ਤੇ 55 ਤੋਂ ਕਦੋਂ 85 ਹੋ ਗਿਆ ਲੋਕਾਂ ਨੂੰ ਪਤਾ ਹੀ ਨਹੀਂ। ਨਹੀਂ ਪਤਾ ਬਿਲकुल ਸਹੀ ਜੋ ਹੈ ਖਾਤਿਆਂ ਚੋਂ ਕੱਟੇ ਜਾ ਰਹੇ ਨੇ। ਸੋ ਇਸ ਲਈ ਇਸ ਲੁੱਟ ਦੇ ਖਿਲਾਫ ਦੇਸ਼ ਭਰ ਦੇ ਆਮ ਸੰਗਠਨਾਂ ਨੂੰ ਆਉਣਾ ਚਾਹੀਦਾ ਸੀ, ਆਮ ਲੋਕਾਂ ਨੂੰ ਆਉਣਾ ਚਾਹੀਦਾ ਸੀ। ਪਰ ਇਹ ਲੜਾਈ ਵਿਚਾਰੇ ਕਿਸਾਨ ਲੜਦੇ ਨੇ, ਹਰ ਵਾਰ ਕਿਸਾਨ ਜਥੇਬੰਦੀਆਂ ਲੜਦੀਆਂ ਨੇ। ਹੂੰ ਪੰਜਾਬ ਦੀ ਖੇਤ ਮਜ਼ਦੂਰ ਜਥੇਬੰਦੀ ਨੇ ਲੰਮੇ ਸਮੇਂ ਤੋਂ, ਪਿਛਲੇ ਹਾਂਜੀ ਕਿੰਨੇ ਹੀ ਦਿਨਾਂ ਤੋਂ ਇਹ ਧਰਨਾ ਲਾਇਆ ਹੋਇਆ। ਬਕਾਇਦਾ ਤੌਰ ਤੇ ਉਹਨਾਂ ਨੇ 15 ਦਸੰਬਰ ਤੋਂ ਇਹ ਧਰਨੇ ਦੀ ਸ਼ੁਰੂਆਤ ਕੀਤੀ ਸੀ, ਜਦੋਂ ਉਹਨਾਂ ਨੇ 11 ਜ਼ਿਲ੍ਹਿਆਂ ਦੇ 18 ਟੋਲ ਬੰਦ ਕਰਾਏ ਸੀ ਤੇ ਹਾਂਜੀ ਉਹ ਅੱਜ ਵੀ ਬਰਕਰਾਰ ਨੇ। ਤੇ ਮੈਂ ਪਿਛਲੇ ਦਿਨੀ ਅੰਮ੍ਰਿਤਸਰ ਜਾ ਕੇ ਆਇਆ ਤਾਂ 3 ਟੋਲ ਮੈਨੂੰ ਉਹਨਾਂ ਵੱਲੋਂ ਖਾਲੀ ਹੋਏ ਮਿਲੇ ਤੇ ਮੈਂ ਰੁਕ ਕੇ ਉਹਨਾਂ ਨੂੰ ਮਿਲ ਕੇ ਆਇਆ, ਗੱਲਬਾਤ ਹੋਈ ਉੱਥੇ। ਸੋ ਜੀ ਇਸ ਲਈ ਜੀ ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਉੱਥੇ ਆ ਕੇ ਆਮ ਮੈਂ ਲੋਕਾਂ ਨੂੰ ਲੰਘਦੇ ਦੇਖਦਾ ਸੀ, ਉਵੇਂ ਹੀ ਪਹਿਲਾਂ ਵਾਂਗ ਹਾਰਨ ਮਾਰਦੇ ਸੀ, ਬਾਂਹ ਕੱਢ ਕੇ ਬਾਂਹ ਖੜੀ ਕਰਕੇ ਜਾਂਦੇ ਸੀ। ਸੋ ਮੇਰੀ ਉਹਨਾਂ ਨਾਲ ਜਥੇਬੰਦੀ ਨਾਲ ਗੱਲ ਵੀ, ਉਹ ਕਹਿੰਦੇ ਕਿ ਇਹਦੇ ਨਾਲ ਹਾਂਜੀ ਸਾਨੂੰ ਹੌਸਲਾ ਸਾਨੂੰ ਵੀ ਮਿਲਦਾ ਕਿ ਅਸੀਂ ਕੋਈ ਚੰਗਾ ਸਮਾਜਿਕ ਕਾਜ ਵੀ ਕਰ ਰਹੇ ਹਾਂ। ਤੇ ਪਰ ਇਹ ਲੜਾਈ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਨੇ ਕਿ ਤਾਂ ਕਿ ਸਰਕਾਰਾਂ ਤੇ ਕੰਪਨੀਆਂ ਤੇ ਅਸਰ ਹੋਵੇ, ਕਿਉਂਕਿ ਜਦੋਂ ਤੱਕ ਬਾਂਹ ਨਹੀਂ ਮਰੋੜੀ ਜਾਂਦੀ ਤਦ ਤੱਕ ਦਰਦ ਨਹੀਂ ਹੁੰਦਾ। ਸੋ ਇਸ ਜੀ ਲਈ ਉਹ 15 ਦਸੰਬਰ ਤੋਂ 11 ਜ਼ਿਲ੍ਹਿਆਂ ਦੇ 18 ਟੋਲ ਬੰਦ ਕਰਾ ਕੇ ਪੱਲੂ ਪੰਧੇਰ ਹੋਰਾਂ ਦੀ ਜਥੇਬੰਦੀ ਬੈਠੀ ਆ ਤੇ ਉਹਦਾ ਅਸਰ ਪੰਜਾਬ 'ਚ ਦਿਖ ਵੀ ਰਿਹਾ। ਪਰ ਹੁਣ ਉਹਦੇ ਨਾਲ ਸਮਰਥਨ 'ਚ ਆ ਗਈ ਆ ਉਗਰਾਹਾਂ ਜਥੇਬੰਦੀ ਤੇ ਠੀਕ ਹੈ ਉਗਰਾਹਾਂ ਜਥੇਬੰਦੀ ਦਾ ਤਾਲਮੇਲ ਦਿੱਲੀ 'ਚ ਵੀ ਠੀਕ ਠਾਕ ਰਿਹਾ। ਇਸ ਜਥੇਬੰਦੀ ਨਾਲ ਆਪਸੀ ਤਾਲਮੇਲ 'ਚ ਰਹੇ ਨੇ। ਬੇਸ਼ੱਕ ਪੱਲੂ ਪੰਧੇਰ ਹੋਰਾਂ ਦੀ ਜਥੇਬੰਦੀ ਸਾਰੇ ਰੂਪ 'ਚੋਂ ਬਾਹਰ ਰਹੀ ਆ ਉੱਥੇ, ਪਰ ਜੀ ਜੀ ਫਿਰ ਵੀ ਉਗਰਾਹਾਂ ਗਰੁੱਪ ਨਾਲ ਉਹਦਾ ਕਾਫੀ ਤਾਲਮੇਲ ਠੀਕ ਵੀ ਰਿਹਾ ਕਾਫੀ ਹੱਦ ਤੱਕ। ਤੇ ਬਾਅਦ 'ਚੋਂ 26 ਤਰੀਕ ਤੋਂ ਬਾਅਦ ਵੀ ਆਪਸ 'ਚ ਰਾਬਤਾ ਜ਼ਰੂਰ ਥੋੜਾ ਬਹੁਤ ਰਹਿੰਦਾ ਰਿਹਾ। ਸੋ ਇਸੇ ਲਈ ਮੈਨੂੰ ਲੱਗਦਾ ਉਹ ਰਾਬਤੇ ਰਾਹੀਂ ਆਇਆ ਹੋਊਗਾ ਕਿ ਆਪਾਂ ਹੋਰ ਅਸਰ ਪਾਈਏ, ਆਪਸ 'ਚ ਇੱਕ ਦੂਜੇ ਜਥੇਬੰਦੀ ਤੱਕ ਪਹੁੰਚ ਹੋਈ ਹੋਊਗੀ, ਜਿਹਦੇ ਵਿੱਚੋਂ ਇਹ ਜੀ ਫਾਰਮੂਲਾ ਕੱਢਿਆ ਗਿਆ ਕਿ ਉਗਰਾਹਾਂ ਜਥੇਬੰਦੀ ਨੇ ਐਲਾਨ ਕਰਤਾ ਕਿ ਅਸੀਂ ਭਾਈ 5 ਜਨਵਰੀ ਤੋਂ ਦੇਸ਼ ਭਰ ਦੇ ਸਾਰੇ ਟੋਲ ਬੰਦ ਕਰਾਂਗੇ। ਬੇਸ਼ੱਕ ਠੀਕ ਹੈ ਪਹਿਲ ਕਦਮੀ ਉਹ ਪੰਜਾਬ ਤੋਂ ਹੀ ਹੋਣੀ ਆ। ਆਪਾਂ ਨੂੰ ਪਤਾ ਕਿ ਉਗਰਾਹਾਂ ਜਥੇਬੰਦੀ ਦਾ ਗੜ ਮਾਲਵਾ ਖੇਤਰ ਆ
ਤੇ ਉਹ ਤੋਂ ਇਲਾਵਾ ਹੁਣ ਉਹਨਾਂ ਦੇ ਬਾਕੀ ਥਾਵਾਂ ਤੇ ਕੁਝ ਯੂਨਿਟ ਬਣੇ ਨੇ, ਇਸ ਲਈ ਉਹਦਾ ਅਸਰ ਪੂਰੇ ਪੰਜਾਬ 'ਚ ਨਜ਼ਰ ਤਾਂ ਆਏਗਾ। ਦੇਸ਼ 'ਚ ਹੋ ਸਕਦਾ ਕੁਝ ਹਰਿਆਣਾ, ਰਾਜਸਥਾਨ ਵੀ ਕਿਤੇ ਕਿਤੇ ਕੁਝ ਨਜ਼ਰ ਆਵੇ, ਜਾਂ ਯੂਪੀ 'ਚ ਵੀ ਹੋ ਸਕਦਾ ਕੁਝ ਆਪਣੇ ਸਹਿਯੋਗੀ ਸੰਗਠਨਾਂ ਤੱਕ ਉਹ ਪਹੁੰਚ ਕਰਕੇ ਕੁਝ ਅਸਰ ਹਾਂਜੀ। ਨਜ਼ਰ ਆਵੇ। ਪਰ ਪੰਜਾਬ 'ਚ ਤੈਅ ਹੈ ਕਿ 5 ਜਨਵਰੀ ਤੋਂ ਲਗਭਗ ਸਾਰੇ ਟੋਲ ਬੰਦ ਕਰਾ ਦੇਣੇ ਆ। ਗੁਰਾਂ ਜਥੇਬੰਦੀ ਨੇ ਪਿੰਡਾਂ 'ਚ ਅਨਾਉਂਸਮੈਂਟ ਹੋ ਗਈ ਆ, ਪਿੰਡਾਂ 'ਚ ਮਨਿਆਦੀ ਹੋ ਗਈ ਆ, ਤੇ ਬਕਾਇਦਾ ਤੌਰ ਤੇ ਵਰਕਰਾਂ ਨੂੰ, ਆਪਣੇ ਮੈਂਬਰਾਂ ਨੂੰ ਹਦਾਇਤ ਕਰਤੀ ਹੈ ਕਿ ਭਾਈ ਆਪਣੇ ਟਰੈਕਟਰ, ਟਰਾਲੀ, ਗੱਡੀ, ਮੋਟਰਸਾਈਕਲ ਜੋ ਵੀ ਲੈ ਕੇ ਆਉਣਾ, ਲੈ ਕੇ ਆਪਣੇ ਇਸ ਸੰਬੰਧਿਤ ਯੂਨਿਟ 'ਚ ਤੁਹਾਡੀ ਡਿਊਟੀ ਲੱਗੀ ਆ, ਇੱਥੇ ਤੁਸੀਂ ਪਹੁੰਚਣਾ। ਸੋ ਇਹ ਬੜੀ ਕਮਿਟਡ ਫੌਜ ਆ ਗ੍ਰਾਹਾਂ ਜਥੇਬੰਦੀ ਦੀ, ਬੜੀ ਬੜੀ ਬਿਲकुल, ਮਤਲਬ जी, ਕਿ ਇੱਕ ਜਾਬਤੇ 'ਚ ਰਹਿਣ ਵਾਲੀ ਜਥੇਬੰਦੀ ਆ, ਜਿਹਦੇ ਕੋਲ ਬੀਬੀਆਂ ਦੇ ਰੂਪ 'ਚ ਵੀ ਵੱਡੇ ਵਰਕਰ ਨੇ, ਬੱਚਿਆਂ ਦੇ ਰੂਪ 'ਚ ਵੀ, ਨੌਜਵਾਨੀ ਦੇ ਰੂਪ 'ਚ ਵੀ, ਔਰ ਸੋਹੜ ਤੇ ਸਿਆਣੇ ਬਜ਼ੁਰਗ ਬੰਦੇ ਵੀ। ਸੋ ਇਸ ਲਈ ਉਹ ਪੂਰਾ ਸਾਰਾ ਕੌਰਮ ਪੂਰਾ ਕਰਦੇ ਨੇ। ਉਸ ਹਵਾਲੇ ਨਾਲ ਮਤਲਬ ਕਿ ਇਸ ਨੂੰ ਹੁਣ ਸਰਕਾਰ ਗੰਭੀਰਤਾ ਨਾਲ ਲੈਗੀ। ਇਹ ਕਹਿੰਦੇ ਕਿ ਇੱਕ ਤਾਂ ਮੁਆਵਜ਼ੇ ਖੜੇ ਨੇ ਖਰਾਬ ਫਸਲਾਂ ਵਾਲੇ, ਦੂਜਾ MSP ਵਾਲਾ ਮਸਲਾ ਖੜਾ ਹੈ, ਤੀਜਾ जी, जी, ਖੁਦਕੁਸ਼ੀਆਂ ਵਾਲੇ ਮਸਲੇ ਖੜੇ ਨੇ, ਚੌਥੇ ਜਿਹੜੇ ਸ਼ਹੀਦ ਹੋਏ ਅੰਦੋਲਨ ਦੌਰਾਨ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ, ਨੌਕਰੀਆਂ ਦੇ ਮਸਲੇ ਖੜੇ ਨੇ। ਸੋ ਅਜਿਹੀਆਂ ਮੰਗਾਂ ਨੂੰ ਲੈ ਕੇ ਕਹਿੰਦੇ ਅਸੀਂ ਕੇਂਦਰ ਦੇ ਖਿਲਾਫ ਵੀ ਔਰ ਸੂਬਾ ਸਰਕਾਰ ਦੇ ਖਿਲਾਫ ਵੀ ਇਹ ਸਾਂਝਾ ਸਾਡਾ ਇੱਕ ਰੋਸ ਮੁਜ਼ਾਹਰਾ, ਰੋਸ ਧਰਨਾ ਕਿ 5 ਜਨਵਰੀ ਤੋਂ ਅਸੀਂ ਹੁਣ ਪੰਜਾਬ ਦੇ ਸਾਰੇ ਜਾਂ ਦੇਸ਼ ਦੇ ਸਾਰੇ ਜ਼ਿਲ੍ਹਿਆਂ 'ਚ ਟੋਲ ਮੁਕਤ ਕਰਾਂਗੇ। जी। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਰੁਕ ਕਰਕੇ ਹਰਿਆਣੇ ਦਾ। ਹਰਿਆਣੇ ਦੇ ਵਿੱਚ ਖੇਡ ਮੰਤਰੀ ਤੇ ਛੇੜਛਾੜ ਦੇ ਦੋਸ਼ ਲੱਗੇ ਨੇ। ਇੱਕ ਬੀਬੀ ਹੈ ਜਿਹੜੀ ਕਿ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਸ਼ਾਇਦ ਐਥਲੀਟ ਕੋਚ ਹੈ, ਜੂਨੀਅਰ ਐਥਲੀਟ ਕੋਚ ਹੈ, ਸ਼ਾਇਦ ਤੁਸੀਂ ਦੱਸ ਦਿਓ ਉਹਦੇ ਬਾਰੇ ਜ਼ਿਆਦਾ। ਅ, ਉਹਨੇ ਇਹ ਜਿਹੜੇ ਦੋਸ਼ ਲਾਏ ਨੇ ਕਿ ਇਹ ਬੰਦੇ ਨੇ ਮੇਰੇ ਨਾਲ ਮਿਸਬਿਹੇਵ ਕੀਤਾ, ਮੈਨੂੰ ਮਜਬੂਰ ਕੀਤਾ ਕਿ ਮੇਰੇ ਨਾਲ ਸੈਕਸੁਅਲੀ ਹਰਾਸ ਕਹਿ ਸਕਦੇ ਹਾਂ ਆਪਾਂ ਉਹਨੂੰ। ਤਾਂ ਸੰਦੀਪ ਸਿੰਘ ਇੱਕ ਬਹੁਤ ਵੱਡਾ ਨਾਂ ਹੈ ਸਪੋਰਟਸ ਦੀ ਦੁਨੀਆ ਦੇ ਵਿੱਚ, ਹਾਕੀ ਦੇ ਵਿੱਚ। ਹਰਿਆਣੇ ਦੇ ਵਿੱਚ ਉਹ ਖੇਡ ਮੰਤਰੀ ਹੈ। ਦੋਸ਼ ਕਾਫੀ ਗੰਭੀਰ ਲੱਗੇ ਨੇ। ਬਿਲਕੁਲ ਇਹ ਬੜੀ ਹੈਰਾਨੀ ਵਾਲੀ ਖਬਰ ਸੀ ਸਾਡੇ ਸਾਰਿਆਂ ਲਈ ਜਦੋਂ ਇਹ ਜਨਤਕ ਹੋਈ। ਤੇ ਪਹਿਲੀ ਨਜ਼ਰੇ ਮਤਲਬ ਕਿ ਇਹਦੇ ਪਰ ਸ਼ੰਕੇ ਸ਼ੋਭੇ ਵੀ ਖੜੇ ਹੁੰਦੇ ਨੇ ਕਿ ਕੀ ਇਹਦੇ ਹਾਂਜੀ। ਪਿੱਛੇ ਕੋਈ ਰਾਜਨੀਤੀ ਤਾਂ ਨਹੀਂ ਕੰਮ ਕਰ ਰਹੀ, ਜਾਂ ਸੱਚਮੁੱਚ ਮਤਲਬ ਕਿ ਅਜਿਹੀ ਹਰਕਤ ਹੋ ਸਕਦੀ ਹੈ। ਬੰਦਾ ਕਦੇ ਵੀ ਭਟਕ ਸਕਦਾ ਹੈ, ਇਹ ਵੀ ਇੱਕ ਪਹਿਲੂ ਹੈਗਾ। ਜੀ। ਸੋ ਇਨੈਲੋ ਮਤਲਬ ਧੜੇ ਦੇ ਦਫ਼ਤਰ ਦੇ ਵਿੱਚ ਬੈਠ ਕੇ ਦੋਸ਼ ਲਾਏ ਗਏ ਨੇ, ਇਸ ਲਈ ਇਹ ਰਾਜਨੀਤਿਕ ਪਹਿਲੂ ਨਜ਼ਰ ਆਉਂਦਾ। ਜੀ। ਪ੍ਰਵੀਨ ਜੀ, ਬੀਬੀ ਜੂਨੀਅਰ ਕੋਚ ਹੈ, ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ ਇਹ ਉਹ ਕੋਚ ਹੁੰਦੇ ਨੇ ਜਿਹੜੇ ਨਾਲ ਆਪ ਵੀ ਅਜੇ ਪ੍ਰੈਕਟਿਸ ਕਰਦੇ ਨੇ। ਤੇ ਸੰਦੀਪ ਸਿੰਘ ਬਾਰੇ ਉਹ ਕਹਿ ਰਹੀ ਹੈ ਕਿ ਜੀ ਕਿ ਮੇਰੇ ਨਾਲ ਪਹਿਲਾਂ ਇਹਨੇ ਮੈਨੂੰ ਇੱਕ ਜਿਮ 'ਚ ਦੇਖਿਆ, ਫਿਰ ਮੇਰੇ ਨਾਲ ਗੱਲਬਾਤ ਸ਼ੁਰੂ ਕਰ ਲਈ, ਫਿਰ ਮੇਰੇ ਨਾਲ ਚੈਟ ਸ਼ੁਰੂ ਕਰ ਲਈ, ਫਿਰ ਮੈਨੂੰ ਇੱਕ ਦਿਨ ਘਰੇ ਬੁਲਾਇਆ, ਘਰੇ ਬੁਲਾ ਕੇ ਕਹਿੰਦਾ ਕਿ ਇੱਥੇ ਮੈਂ ਕੰਫਰਟੇਬਲ ਗੱਲ ਨਹੀਂ ਹੋ ਪਾ ਰਹੀ, ਇੱਥੇ ਕੈਮਰੇ ਲੱਗੇ ਨੇ, ਆਪਾਂ ਅੰਦਰ ਬਹਿ ਕੇ ਗੱਲ ਕਰਦੇ ਹਾਂ, ਤੇ ਮੇਰੇ ਪੈਰ ਦੇ ਉੱਤੇ ਹੱਥ ਰੱਖ ਲਿਆ, ਤੇ ਕਹਿੰਦੇ ਹੱਥ ਰੱਖ ਕੇ ਮੈਨੂੰ ਕਹਿੰਦਾ ਕਿ ਤੂੰ ਮੈਨੂੰ ਖੁਸ਼ ਕਰ, ਮੈਂ ਤੈਨੂੰ ਖੁਸ਼ ਕਰ ਦੂੰਗਾ। ਤੇ ਕਹਿੰਦੇ ਉਹ ਮੈਂ ਇਹਨੂੰ ਮਤਲਬ ਕਿ ਪੰਚ ਮਾਰ ਕੇ ਜਾਂ ਧੱਕਾ ਮਾਰ ਕੇ ਮੈਂ ਬਾਹਰ ਆ ਗਈ। ਤੇ ਉਹ ਤੋਂ ਬਾਅਦ ਕਹਿੰਦੀ ਮੈਂ ਪੁਲਿਸ ਤੱਕ ਪਹੁੰਚ ਕੀਤੀ। ਪੁਲਿਸ ਕਹਿੰਦੀ ਕਿ ਬੀਬੀ ਕਿੱਥੇ ਪੰਗੇ ਲੈਂਦੀ ਫਿਰਦੀ ਆ, ਮੰਤਰੀ ਸਾਹਿਬ ਨੇ ਮਰਵਾ ਵੀ ਦਿੰਦੇ ਹੁੰਦੇ ਨੇ। ਤੇ ਕਹਿੰਦੀ ਅੱਛਾ। ਮੈਂ ਆਫਿਸ ਤੱਕ ਪਹੁੰਚ ਕੀਤੀ, ਮੁੱਖ ਮੰਤਰੀ ਸਾਹਿਬ ਦੇ ਉੱਥੋਂ ਵੀ ਸੁਨੇਹਾ ਮਿਲਿਆ ਕਿ ਛੱਡ, ਛੋਟੀਆਂ ਮੋਟੀਆਂ ਗੱਲਾਂ ਦੀ ਪਰਵਾਹ ਨਹੀਂ ਕਰੀਦੀ, ਤੂੰ ਆਪਣਾ ਕੰਮ ਕਰ। ਤੇ ਇਸ ਲਈ ਕਹਿੰਦੀ ਹੁਣ ਮੈਂ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦੇ ਰਹੀ ਹਾਂ, ਤੇ ਉਸ ਤੋਂ ਬਾਅਦ ਮੈਂ ਕਾਰਵਾਈ ਚਾਹੂੰਗੀ। ਤੇ ਅਨੈਲੋ ਦਫ਼ਤਰ 'ਚ ਬੈਠ ਕੇ ਉਹਨੇ ਪ੍ਰੈਸ ਕਾਨਫਰੰਸ ਕੀਤੀ। ਇਹ ਸਾਰੇ ਦੋਸ਼ ਅਨੈਲੋ ਦਫ਼ਤਰ 'ਚ ਬੈਠ ਕੇ ਲਾਏ ਨੇ। ਜੀ, ਜੀ। ਸਵਾਲ ਇਹ ਹੈ ਕਿ ਜੇਕਰ ਇਹ ਮਾਮਲਾ ਛੇੜਛਾੜ ਦਾ ਸੀ ਜਾਂ ਇਸੇ ਰੂਪ ਸੀ, ਫਿਰ ਉਹ ਰਾਜਨੀਤਿਕ ਪਾਰਟੀ ਦੀ ਸ਼ਰਨ ਲੈਣ ਦੀ ਕੀ ਲੋੜ ਸੀ, ਸਿੱਧਾ ਮੀਡੀਆ ਕੋਲ ਆਇਆ ਜਾ ਸਕਦਾ ਸੀ। ਸੋ ਇਸ ਹਵਾਲੇ ਨਾਲ ਸੰਦੀਪ ਸਿੰਘ ਕਹਿ ਰਹੇ ਨੇ ਕਿ ਇਹ ਪਹਿਲੇ ਤੋਂ ਹੀ ਸਾਫ਼ ਹੁੰਦਾ ਜੀ ਕਿ ਦੂਸਰੇ ਪਾਰਟੀ ਦੇ ਦਫ਼ਤਰ ਬੈਠ ਕੇ ਮੇਰੇ ਤੇ ਦੋਸ਼ ਲਾਏ ਜਾ ਰਹੇ ਨੇ। ਇੱਥੋਂ ਇਹਦੇ ਪਿੱਛੇ ਸਮਝ ਆਉਂਦੀ ਕਿ ਰਾਜਨੀਤਿਕ ਮਨਸ਼ਾ ਕੰਮ ਕਰਦੀ ਆ। ਤੇ ਉਹ ਠੀਕ ਹੈ। ਕਹਿੰਦਾ ਕਿ ਮੈਂ ਤਾਂ ਖੁਦ ਖਿਡਾਰੀ ਹਾਂ, ਮੈਂ ਤਾਂ ਹਾਕੀ ਟੀਮ 'ਚ ਖਿਡਾਰੀ ਵਜੋਂ ਵੀ, ਕੈਪਟਨ ਵਜੋਂ ਵੀ, ਕੋਚ ਵਜੋਂ ਵੀ ਕੰਮ ਕਰਦਾ ਰਿਹਾ, ਤੇ ਸਭ ਤੋਂ ਛੋਟੀ ਉਮਰ ਦਾ MLA ਬਣਦਾ, ਸਭ ਤੋਂ ਛੋਟੀ ਉਮਰ ਦਾ ਕਪਤਾਨ ਬਣਦਾ, ਸਭ ਤੋਂ ਛੋਟੀ ਉਮਰ ਦਾ ਮੰਤਰੀ ਬਣਦਾ। ਤੇ ਇਸ ਲਈ ਕਈਆਂ ਨੂੰ ਚੁੱਭਦਾ ਆ ਮੈਂ, ਤੇ ਇਸ ਕਾਰਨ ਮੇਰੇ ਤੇ ਦੋਸ਼ ਨੇ। ਤੇ ਕਹਿੰਦੇ ਕਿ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਅਪੀਲ ਕਰਦਾ ਕਿ ਉਹ ਇਹਦੀ ਨਿਰਪੱਖ ਜਾਂਚ ਕਰਾ ਲੈਣ, ਤੇ ਮੈਨੂੰ ਕੋਈ ਸ਼ੰਕੇ ਸ਼ੋਭੇ ਨਹੀਂ ਗਏ ਕਿ ਇਹਦੇ ਪਿੱਛੇ। ਕਹਿੰਦਾ ਮੈਂ ਤਾਂ ਠੀਕ ਹੈ। ਖਿਡਾਰੀਆਂ ਦਾ ਸਹਿਯੋਗ ਕਰਦਾ ਰਿਹਾ, ਹੈਲਪ ਕਰਦਾ ਰਿਹਾ, ਤੇ ਮੈਨੂੰ ਪਤਾ ਕਿ ਜਿਹੜੇ, ਕਹਿੰਦਾ ਮੈਂ ਅਧਿਕਾਰੀਆਂ ਨੂੰ ਇਹ ਹੁਕਮ ਦਿੱਤੇ ਨੇ ਕਿ ਜਿਹੜੇ ਖੇਡਦੇ ਨੇ ਤੇ ਕੋਚ ਨੇ ਉਹਨਾਂ ਨੂੰ ਇਸ ਹਿਸਾਬ ਦੀ ਥਾਂ ਤੇ ਲਾਇਆ ਜਾਵੇ ਜਿੱਥੇ ਉਹ ਆਪਣੀ ਪ੍ਰੈਕਟਿਸ ਵੀ ਕਰ ਸਕਣ। ਤੇ ਕਹਿੰਦਾ ਮੈਂ ਤਾਂ ਜੀ, ਮਤਲਬ ਜੀ। ਕਿ ਇਸ ਹਿਸਾਬ ਨਾਲ ਹੈਲਪ ਕੀਤੀ ਹੈ, ਤੇ ਇਹਦੇ ਪਿੱਛੇ ਕੀ ਰਾਜਨੀਤਿਕ ਮਨਸ਼ਾ, ਕਹਿੰਦਾ ਉਹਦੀ ਜਾਂਚ ਹੋਣੀ ਚਾਹੀਦੀ ਹੈ। ਮੇਰੇ ਤੇ ਦੋਸ਼ ਲਾਉਣ ਦੇ ਕਾਰਨ ਕੀ ਨੇ, ਉਹਦੀ ਜਾਂਚ ਹੋਣੀ ਚਾਹੀਦੀ ਹੈ। ਤੇ ਤੀਸਰਾ ਉਹ ਕਹਿੰਦੇ ਕਿ ਇਸ ਜਿਹੜੀ ਬੀਬੀ ਨੇ, ਜਿਹੜੀ ਡਾਗਰ ਹੈ, ਡਾਬਰ ਹੈ ਨਾ, ਉਹ ਕੁੜੀ ਨੇ ਜਿਹਨੇ ਦੋਸ਼ ਲਾਏ ਨੇ, ਕਹਿੰਦਾ ਕਿ ਉਹਦੀ ਜ਼ਿੰਦਗੀ ਦੀ ਵੀ ਜਾਂਚ ਹੋਵੇ ਕਿ ਉਹਦਾ ਪਿਛੋਕੜ ਕਿਹੋ ਜਿਹਾ ਰਿਹਾ। ਸੋ ਇਸ ਲਈ ਇਸ ਹਵਾਲੇ ਨਾਲ ਇਹ ਜੀ। ਮਾਮਲਾ ਖਾਸਾ ਪਚੀਦਾ ਬਣ ਗਿਆ। ਬੇਸ਼ੱਕ ਰੂਟੀਨ ਦੇ ਵਿੱਚ ਪਤਾ ਲੱਗ ਰਿਹਾ ਸੀ ਪ੍ਰਵੀਨ ਜੀ ਕਿ
ਹਰਿਆਣਾ ਦੀ ਕੈਬਨਿਟ 'ਚ ਅਗਲੇ ਜਿਹੜਾ ਹੁਣ ਇਜਲਾਸ ਹੈ ਇਹ ਤੋਂ ਬਾਅਦ 2-3 ਮਹੀਨਿਆਂ 'ਚ ਕਦੇ ਵੀ ਫੇਰ ਬਦਲ ਦੀ ਸੰਭਾਵਨਾ ਸੀ। ਹਾਂਜੀ ਤੇ ਹਾਂਜੀ ਕੁਝ ਸਾਰੇ ਮੰਤਰੀਆਂ ਦੇ ਰਿਪੋਰਟ ਕਾਰਡ ਬਣੇ ਸੀ। ਰਿਪੋਰਟ ਕਾਰਡ ਖੱਟਰ ਤੋਂ ਹੋ ਕੇ ਦਿੱਲੀ ਤੱਕ ਪਹੁੰਚ ਗਏ ਸੀ ਤੇ ਉਹਨਾਂ ਚੋਂ 3 ਜਾਂ 4 ਮੰਤਰੀਆਂ ਨੂੰ ਹਟਾਏ ਜਾਣ ਦੀ ਸੰਭਾਵਨਾ ਸੀ, ਜਿਨ੍ਹਾਂ 'ਚ ਸੰਦੀਪ ਦੇ ਨਾਮ ਦੀ ਵੀ ਚਰਚਾ ਸੀ। ਠੀਕ ਹੈ। ਪਰ ਉਹ ਉਹਨਾਂ ਦੀ ਕਾਰਗੁਜ਼ਾਰੀ ਕੰਮ ਕਰਕੇ ਸੀ। ਪਰ ਹੁਣ ਜਿਹੇ ਜਿਹੇ ਦੋਸ਼ ਲੱਗੇ ਨੇ ਤੇ ਉਧਰ ਅਨੈਲੋ ਦੇ ਆਗੂਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਤੇ ਭੁਪਿੰਦਰ ਹੁੱਡਾ ਕਹਿੰਦੇ ਜੀ ਕਿ ਮੈਨੂੰ ਵੀ ਫੋਨ ਆਇਆ ਸੀਗਾ ਅਭੈ ਚੌਟਾਲੇ ਦਾ, ਤੇ ਉਹ ਕਹਿੰਦਾ ਜੀ ਕਿ ਬੀਬੀ ਤੁਹਾਨੂੰ ਵੀ ਮਿਲੂਗੀ ਜੀ, ਤੁਸੀਂ ਵੀ। ਉਹ ਕਹਿੰਦਾ ਮੈਂ ਕਿਹਾ ਵੀ ਪਹਿਲਾਂ ਮਾਮਲਾ ਆਵੇ ਮੇਰੇ ਕੋਲ, ਮੈਂ ਮਾਮਲੇ ਨੂੰ ਹਾਂਜੀ ਸੁਣੂੰਗਾ, ਸਮਝੂੰਗਾ, ਫਿਰ ਮਤਲਬ ਇਹਦੇ ਪਰ ਗੱਲ ਕਰਾਂਗੇ। ਏਦਾਂ ਅਸੀਂ ਸਿੱਧਾ ਨਹੀਂ ਕੁਝ ਕਹਿਣਾ। ਸੋ ਜੀ ਪਰ ਅਨੈਲੋ ਇਸ ਗੱਲ ਤੇ ਅੜ ਗਈ ਹੈ ਕਿ ਇਹਦੀ ਮੰਗ ਹੋਵੇ, ਤੇ ਉਧਰ ਕੁਝ ਮਾਹਿਰ ਵਕੀਲਾਂ ਦਾ ਕਹਿਣਾ ਕਿ ਅਜਿਹਾ ਦੋਸ਼ ਹੈ, ਇਹਦੇ ਪਰ ਸਿੱਧਾ ਪੁਲਿਸ ਪਰਚਾ ਦਰਜ ਕਰਕੇ ਕੋਈ ਵੀ ਕਾਰਵਾਈ ਕਰ ਸਕਦੀ ਹੈ। ਠੀਕ ਸੋ ਹੈ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਇਹ ਰਾਜਨੀਤਿਕ ਪਹਿਲੂ ਹੈ ਜਾਂ ਇਹ ਇੱਕ ਘਟੀਆ ਮਾਨਸਿਕਤਾ ਦਾ ਪਹਿਲੂ ਹੈ, ਜਾਂ ਇਹ ਇੱਕ ਮਤਲਬ ਕਿ ਮਰਦਾਨਗੀ ਦੀ ਘਟੀਆ ਹਰਕਤ ਦਿਖਾਉਣ ਦੀ ਕੋਸ਼ਿਸ਼ ਹੈ। ਸੋ ਕਿਹੜੇ ਪਹਿਲੂ ਤੋਂ ਇਹ ਪੱਖ ਉੱਭਰ ਕੇ ਆਉਂਦਾ, ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਸੰਦੀਪ ਸਿੰਘ ਲਈ ਔਖੀ ਘੜੀ ਸਾਬਤ ਹੋ ਰਿਹਾ, ਉਹਦੇ ਰਾਜਨੀਤਿਕ ਕੈਰੀਅਰ ਲਈ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਉਹਦੇ ਤੇ, ਜੋ ਇਹ ਸਵਾਲ ਖੜਾ ਹੋਇਆ। ਜੀ ਪ੍ਰਵੀਨ। ਹਾਂਜੀ ਬਿਲਕੁਲ, ਇਹ ਤਾਂ ਹੈ। ਜਦੋਂ ਕਿਸੇ ਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਨੇ ਤਾਂ ਫਿਰ ਉਹ ਜਿਹੜੀ ਰਾਜਨੀਤਿਕ ਛਵੀ ਹੁੰਦੀ ਹੈ ਉਹਦੇ ਤੇ ਡੈਂਟ ਤਾਂ ਪੈਂਦਾ ਹੀ ਪੈਂਦਾ। ਹਾਲਾਂਕਿ ਦੋਸ਼ ਸਾਬਿਤ ਹੋਣਾ, ਜਾਂਚ ਹੋਣਾ, ਇਹ ਇੱਕ ਲੰਬਾ ਪ੍ਰੋਸੈਸ ਹੈ ਤੇ ਇਹਦੇ ਵਿੱਚ ਜਾਂਚ, ਉਸ ਤੋਂ ਬਾਅਦ ਜੁਡੀਸ਼ੀਅਲੀ ਜੇ ਕੇਸ ਦਰਜ ਹੁੰਦਾ ਜਾਂ ਜਿਹੜਾ ਹੁੰਦੀ ਹੈ ਕੇਸ ਬਣਦਾ, ਤਾਂ ਉਹ ਤੇ ਬਹੁਤ ਚੀਜ਼ਾਂ ਮੁਨੱਸਰ ਨੇ। ਪਰ ਤੁਹਾਨੂੰ ਯਾਦ ਹੋਣਾ ਇੱਕ ਬੀਜੇਪੀ ਦਾ ਮੰਤਰੀ ਹੈ ਸ਼ਾਹਨਵਾਜ਼ ਹੁਸੈਨ, ਉਹਦੇ ਤੇ ਕਿਸੇ ਬੀਬੀ ਨੇ ਰੇਪ ਦੇ ਐਲੀਗੇਸ਼ਨ ਲਾਤੇ ਸੀਗੇ ਤੇ ਉਹ ਪਰ ਪੁਲਿਸ ਨੇ ਉਹਦੇ ਤੇ ਐਫ.ਆਈ.ਆਰ ਹੀ ਨਹੀਂ ਦਰਜ ਕੀਤੀ। ਪੁਲਿਸ ਨੇ ਮੁੱਢਲੀ ਜਾਂਚ ਦੇ ਵਿੱਚ ਹੀ ਉਹ ਰੱਦ ਕਰਤਾ ਸੀ। ਬਾਅਦ ਦੇ ਵਿੱਚ ਕੋਰਟ ਥਰੂ ਉਹ ਐਫ.ਆਈ.ਆਰ ਜਿਹੜੀ ਹੈ ਦਰਜ ਹੋਈ। ਹੋਈ ਸੀ। ਹਾਂਜੀ, ਤੇ ਇਹ ਹੈ ਕਿ ਕਈ ਬੰਦੇ ਜਿਹੜੇ ਪ੍ਰੋਮੀਨੈਂਟ ਹੁੰਦੇ ਨੇ ਸ਼ਰਮਾ ਜੀ, ਉਹ ਕਈ ਵਾਰੀ ਅਪਰੋਚ ਦਾ ਲਾਹਾ ਲੈਂਦੇ ਨੇ। ਪਰ ਜਿਵੇਂ ਲਾਹ ਵੀ ਲੈਂਦੇ। ਜ਼ਿਕਰ ਕੀਤਾ ਹੈ ਪਾਰਟੀ ਦਫ਼ਤਰ ਦਾ, ਤਾਂ ਕਈ ਵਾਰੀ ਚੀਜ਼ਾਂ ਨੂੰ ਪੋਲੀਟੀਕਲ ਰੂਪ ਵੀ ਦੇ ਦਿੱਤਾ ਜਾਂਦਾ ਕਿਉਂਕਿ ਉਹਨਾਂ ਦਾ ਬਿਲਕੁਲ ਮਾਈਲੇਜ ਕਿੰਨਾ ਕੁ ਮਿਲਦਾ। ਮੈਨੂੰ ਚੰਗੀ ਬਿਲਕੁਲ। ਤਰ੍ਹਾਂ ਯਾਦ ਹੈ ਦਿੱਲੀ ਹਾਈ ਕੋਰਟ ਨੇ ਆਰਡਰ ਕੀਤਾ ਸੀਗਾ, ਦਿੱਲੀ ਹਾਈ ਕੋਰਟ ਨੇ ਐਫ.ਆਈ.ਆਰ ਅਗੇਂਸਟ ਬੀਜੇਪੀ ਲੀਡਰ ਸ਼ਾਹਨਵਾਜ਼ ਹੁਸੈਨ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕਰੋਨਾ ਦੀ। ਕਰੋਨਾ ਦਾ ਐਲਾਨ ਹੋਇਆ, ਫਾਰਮਾਸਿਊਟੀਕਲ ਕੰਪਨੀਆਂ ਵੀ ਅਲਰਟ ਹੋ ਗਈਆਂ, ਕੰਨ ਚੱਕ ਲਏ। ਵਿੱਚ ਜਿਹੜੇ ਮੇਰੇ ਵਰਗੇ ਮਾੜੇ ਮੋਟੇ ਇਸ ਲਾਈਨ ਦੇ ਜਾਣਕਾਰ ਨੇ, ਉਹਨਾਂ ਨੂੰ ਵੀ ਲੱਗਿਆ ਕਿ ਭਾਈ ਹੁਣ ਠੀਕ ਆ, ਆਪਦਾ ਟੈਂਟ ਜਿਹੜਾ ਨੇੜਾ ਤੇੜਾ ਸਾਫ਼ ਕਰ ਲਓ ਕਿਉਂਕਿ ਗਾਹਕਾਂ ਨੇ ਆਉਣਾ। ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਪਾਈ ਗਈ। ਪਰ ਹੁਣ ਡਾਕਟਰਾਂ ਦੇ ਵਿੱਚੋਂ ਹੀ ਸ਼ਰਮਾ ਜੀ ਇਹਨਾਂ ਨੇ ਕਰੋਨਾ ਡਰਾਮਾ ਦੱਸਿਆ ਤੇ ਉਹਦਾ ਪਰਦਾਫਾਸ਼ ਕਰ ਦਿੱਤਾ। ਉਹ ਕਹਿੰਦੇ ਭਾਰਤ ਵਾਲਿਆਂ ਨੂੰ ਤਾਂ ਘਬਰਾਉਣ ਦੀ ਲੋੜ ਹੀ ਕੋਈ ਨਹੀਂ। ਬਿਲਕੁਲ ਪ੍ਰਵੀਨ ਜੀ, ਆਪਾਂ ਪਿਛਲੇ 2-3 ਦਿਨਾਂ ਤੋਂ ਇਸ ਪਹਿਲੂ ਤੇ ਚਰਚਾ ਵੀ ਕਰਦੇ ਆ ਰਹੇ ਕਿ ਚੀਨ ਦੇ ਜੀ ਹਵਾਲੇ ਨਾਲ ਦੇਸ਼ ਦੁਨੀਆ ਭਰ 'ਚ ਇਸ ਗੱਲ ਦੀ ਦਹਿਸ਼ਤ ਹੈ ਕਿ ਚੀਨ 'ਚ ਕਰੋਨਾ ਬੜੀ ਬੁਰੀ ਤਰ੍ਹਾਂ ਫੈਲ ਰਿਹਾ ਤੇ ਜੀ ਉੱਥੇ ਹਾਲਾਤ ਬਹੁਤ ਮਾੜੇ ਨੇ। ਇੱਧਰ ਭਾਰਤ ਨੇ ਰੈਂਡਮਲੀ ਚੈਕਿੰਗ ਸ਼ੁਰੂ ਕਰ ਦਿੱਤੀ ਏਅਰਪੋਰਟ ਤੇ, ਇੱਥੋਂ ਤੱਕ ਕਿ 6 ਮੁਲਕਾਂ ਦੇ ਯਾਤਰੀਆਂ ਲਈ ਤਾਂ ਪੱਕਾ ਕਰ ਦਿੱਤਾ ਕਿ ਉਹਨਾਂ ਕੋਲ ਹਾਂਜੀ ਨੈਗੇਟਿਵ ਰਿਪੋਰਟ ਹਾਂਜੀ ਹੋਣੀ ਜੀ ਜ਼ਰੂਰੀ ਹੈ। ਜੀ ਜੀ ਸੋ ਉਹਦੇ ਵਿੱਚ ਚੀਨ ਵੀ ਤਾਂ ਹੈ, ਹਾਂਗਕਾਂਗ ਵੀ ਹੈ, ਕੁਝ ਤਾਂ ਹੋਰ 6 ਮੁਲਕਾਂ ਦੇ ਯਾਤਰੂਆਂ ਲਈ ਸਖਤੀ ਨਾਲ ਕਰ ਦਿੱਤਾ ਕਿ ਭਾਈ ਉਹਨਾਂ ਕੋਲ ਤਾਂ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ, 72 ਘੰਟੇ ਪਹਿਲਾਂ ਟੈਸਟ ਹੋਣਾ ਲਾਜ਼ਮੀ ਹੈ। ਪਰ ਇੱਧਰ ਭਾਰਤ ਦੇ ਜਿਹੜੇ ਮਾਹਰ ਨੇ ਜਾਂ ਕਰੋਨਾ ਦੀ ਅਗਵਾਈ ਕਰਨ ਵਾਲੀ ਜਿਹੜੀ ਟੀਮ ਸੀ ਕਰੋਨਾ ਦੇ, ਉਹਨਾਂ ਪਿਛਲੇ ਦੌਰ ਦੇ ਵਿੱਚ ਜਦੋਂ 2 ਜਾਂ 3 ਲਹਿਰਾਂ ਸਾਡੇ ਆਈਆਂ, ਉਸ ਵਿੱਚ ਜਿਹੜੀ ਅਗਵਾਈ ਕਰਨ ਵਾਲੀ ਟੀਮ ਹਾਂਜੀ ਸੀ, ਉਹ ਸਿਖਰ ਵਾਲੀ ਟੀਮ ਦੇ 2 ਡਾਕਟਰਾਂ ਨੇ ਕਿਹਾ ਕਿ ਭਾਰਤ ਨੂੰ ਘਬਰਾਉਣ ਦੀ ਲੋੜ ਨਹੀਂ। ਜਿਹੜਾ ਕਿਹਾ ਜਾ ਰਿਹਾ ਨਾ ਕਿ ਅਗਲੇ 40 ਦਿਨ ਭਾਰਤ ਲਈ ਬੜੇ ਕਹਿਰ ਦੇ ਨੇ ਜੀ, ਹੈ ਹਾਂਜੀ ਨਾ, ਅਗਲੇ 7-8 ਹਫ਼ਤੇ ਭਾਰਤ ਲਈ ਬੜੇ ਕਹਿਰ ਦੇ ਨੇ ਜੀ। ਕਹਿੰਦਾ ਕੋਈ ਨਹੀਂ, ਕੁਝ ਨਹੀਂ ਹੋਣ ਵਾਲਾ। ਠੀਕ ਉਹ ਹੈ। ਕਹਿੰਦੇ ਕਿ ਜਿਹੜੇ ਵੈਰੀਏਂਟ ਦੀ ਗੱਲ ਚੀਨ 'ਚ ਕੀਤੀ ਜਾ ਰਹੀ ਹੈ ਕਿ ਚੀਨ 'ਚ ਜਿਹੜਾ ਵੈਰੀਏਂਟ ਫੈਲ ਰਿਹਾ ਹੈ, ਉਹ ਵੈਰੀਏਂਟ ਤਾਂ ਭਾਰਤ 'ਚ ਤਾਂ ਸਤੰਬਰ ਤੋਂ ਆਇਆ ਹੋਇਆ ਅੱਛਾ ਜੀ ਜੀ ਤੇ ਉਹਦੇ ਕੇਸ ਪਹਿਲਾਂ ਵੀ ਆ ਚੁੱਕੇ ਨੇ। ਪਰ ਉਹ ਕਹਿੰਦੇ ਕਿ 90% ਭਾਰਤੀਆਂ ਦੇ ਅੰਦਰ ਇੰਨੀ ਇਮਿਊਨਿਟੀ ਜ਼ੋਰ ਫੜ ਚੁੱਕੀ ਹੈ ਕਿ ਹੁਣ ਉਹਦਾ ਅਸਰ ਹੀ ਨਹੀਂਗਾ। ਜੀ ਤੇ ਇਹ ਜਿਹੜਾ ਮਹੀਨਾ ਹੈ, ਸਰਦੀ ਦਾ ਮੌਸਮ ਹੈ, ਇਸ ਮੌਸਮ 'ਚ ਤਾਂ ਕਰੋਨਾ ਵੈਸੇ ਹੀ ਨਹੀਂ ਫੈਲ ਸਕਦਾ ਕਹਿੰਦੇ। ਤੇ ਜੀ ਜੀ ਜਿਹੜਾ ਕਿ ਹਸਪਤਾਲਾਂ ਦੇ ਵਿੱਚ ਨਮੂਨੀਏ ਦੇ ਕੇਸ ਜਾ ਰਹੇ ਨੇ, ਜਾਂ ਖੰਘ ਦੇ ਕੇਸ ਜਾ ਰਹੇ ਨੇ, ਜਾਂ ਜ਼ੁਕਾਮ ਦੇ ਕੇਸ ਜਾ ਰਹੇ ਨੇ, ਜਾਂ ਬੁਖਾਰ ਚੜ੍ਹਨ ਦੇ ਕੇਸ ਜਾ ਰਹੇ ਨੇ, ਕਹਿੰਦੇ ਉਹਨੂੰ ਕਰੋਨਾ ਦੇ ਕੋਟੇ ਥੋੜਾ ਪਾ ਲਓਗੇ, ਇਹ ਤਾਂ ਸਰਦੀਆਂ 'ਚ ਸਾਡੇ ਆਮ ਹੁੰਦਾ ਜੀ ਜੀ ਤੇ ਇਹ ਤਾਂ ਰੂਟੀਨ ਹੈ। ਤੇ ਜੇ ਤੁਸੀਂ ਉਹਨਾਂ ਨੂੰ ਕਰੋਨਾ ਗਿਣ ਕੇ ਡਰੀ ਜਾਓਗੇ ਤਾਂ ਕਿ ਫਿਰ ਗਲਤ ਹੈ। ਸੋ ਇਹ 2 ਮਹਾਰ ਡਾਕਟਰ ਨੇ ਜੀ, ਜਿਨ੍ਹਾਂ ਨੇ ਮਤਲਬ ਕਿ ਇਹ ਗੱਲ ਦਮ ਭਰੀ ਹੈ। ਮੈਂ ਦੇਖ ਰਿਹਾ ਸੀਗਾ ਕਿ ਦਿੱਲੀ ਦੇ ਸਾਬਕਾ ਡਾਇਰੈਕਟਰ ਨੇ ਡਾਕਟਰ ਰਣਦੀਪ ਗਲੇਰੀਆ, ਏਮਜ਼ ਦਿੱਲੀ ਦੇ ਜੀ ਸਾਬਕਾ ਡਾਇਰੈਕਟਰ ਨੇ, ਉਹਨਾਂ ਨੇ ਇੱਕ ਤਾਂ ਇਹ ਗੱਲ ਕਹੀ ਕਿ ਕੋਈ 40 ਦਿਨਾਂ 'ਚ ਲਹਿਰ ਲੂਰ ਵਾਲਾ ਖਤਰਾ ਨਹੀਂਗਾ।
ਇਹ ਰੂਟੀਨ ਮੌਸਮ ਦੀਆਂ ਬਿਮਾਰੀਆਂ ਹੋ ਰਹੀਆਂ ਨੇ, ਤੇ ਕੋਈ ਅਜਿਹਾ ਮਤਲਬ ਕਿ ਇਹ ਨਹੀਂਗਾ, ਕਹਿੰਦੇ ਮੈਥੇਮੈਟਿਕਸ ਮਾਡਲ ਹੈ ਹੀ ਨਹੀਂ ਕਰੋਨਾ 'ਚ। ਠੀਕ ਹੈ, ਅੱਛਾ। ਇਹ ਕਹਿੰਦੇ ਕਿ ਮੈਥੇਮੈਟਿਕਸ ਮਾਡਲ ਨਹੀਂਗਾ ਕਿ 2 ਗੁਣਾ 2 4 ਹੋ ਜਾਊਗਾ। ਹਾਂ, ਕਿ ਹਾਂ ਮਤਲਬ ਜੀ। ਇੱਕ ਕੇਸ ਆ ਗਿਆ ਤੁਹਾਨੂੰ, ਕਹਿੰਦਾ ਕਿ ਇਹ ਤਾਂ ਬੰਦਿਆਂ ਦੀ ਬੋਡੀ ਦੇ ਹਿਸਾਬ ਨਾਲ ਆ। ਹੁਣ ਤੁਸੀਂ ਟੀਕੇ ਲਾਉਣ ਤੋਂ ਬਾਅਦ ਜਦੋਂ ਬੰਦੇ ਦੀ ਇਮਿਊਨਿਟੀ ਬਣ ਗਈ ਆ, ਜਾਂ ਭਾਰਤ ਦੀਆਂ ਜਿਹੀਆਂ ਅਸੀਂ ਪਹਿਲਾਂ ਹੀ ਖੁਰਾਕ ਹੈ, ਸਾਡੇ ਲੋਕਾਂ ਦਾ ਜੀਵਨ ਪੱਧਰ ਆ, ਉਹਦੇ ਹਿਸਾਬ ਨਾਲ 90% ਲੋਕਾਂ ਦੇ ਵਿੱਚ ਉਹ ਤਾਕਤ ਆ ਗਈ ਹੈ ਕਿ ਹੁਣ ਕਰੋਨਾ ਫੈਲਣ ਦਾ ਕੋਈ ਅਸਰ ਨਹੀਂ। ਇਸੇ ਤਰ੍ਹਾਂ ਜੀ। ਦੂਸਰੇ ਜਿਹੜੇ ਡਾਕਟਰ ਨੇ ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ। ਉਹ ਦਿੱਲੀ ਦੇ ਸਫਦਰਜੰਗ ਹਸਪਤਾਲ ਦੇ ਮੁਖੀ ਵਿਭਾਗ ਦੇ ਮੁਖੀ ਨੇ ਡਾਕਟਰ ਜੁਗਲ ਕਿਸ਼ੋਰ। ਉਹ ਵੀ ਕਹਿੰਦੇ ਕਿ ਭਾਰਤ ਦੇ ਵਿੱਚ ਕੋਈ ਕਰੋਨਾ ਫੈਲਣ ਦੀ ਹੁਣ ਸੰਭਾਵਨਾ ਨਹੀਂ ਗੀ। ਕੁਝ ਕੇਸ ਜਿਹੜੇ ਵੱਧਦੇ ਨੇ, ਕਹਿੰਦੇ ਉਹਦਾ ਹਾਂਜੀ। ਕਾਰਨ ਹੈ ਕਿ ਟੈਸਟਿੰਗ ਵਧਾਤੀ, ਕਹਿੰਦੇ ਹੋਰ ਕੁਝ ਨਹੀਂਗਾ। ਜੀ। ਤੇ ਕਹਿੰਦੇ ਉਹ ਜਿਹੜੇ ਵਧੇ ਹੋਏ ਕੇਸ ਨੇ, ਜਿਹੜੇ ਜਿਨ੍ਹਾਂ 'ਚ ਕਰੋਨਾ ਨਿਕਲ ਵੀ ਰਿਹਾ, ਉਹ ਹੁਣ ਅਜਿਹੇ ਨੇ ਕਿ ਉਹਨਾਂ ਤੋਂ ਹੋਰਾਂ ਨੂੰ ਲਾਗ ਹੋਣ ਦਾ ਕੋਈ ਖਤਰਾ ਨਹੀਂ ਹੈਗਾ। ਇਹਨਾਂ 1-2 ਦਿਨ ਲਈ ਠੀਕ ਹੈ, ਸੁਚੇਤ ਜ਼ਰੂਰ ਠੀਕ ਹੈ। ਰਹਿਣ ਦੀ ਲੋੜ ਹੁੰਦੀ ਹੈ, ਥੋੜਾ ਜਿਹਾ ਕਹਿੰਦੇ ਧਿਆਨ ਰੱਖਣ ਦੀ ਲੋੜ ਜ਼ਰੂਰ ਹੈ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਹੁਣ ਉਹ ਪਹਿਲਾਂ ਵਾਲੀਆਂ ਲਹਿਰ ਭਾਰਤ 'ਚ ਦੁਬਾਰਾ ਆ ਜਾਏਗੀ, ਜਾਂ ਪਹਿਲਾਂ ਵਾਲੀ ਸਥਿਤੀ 'ਚ ਭਾਰਤ ਦੁਬਾਰਾ ਚੱਲ ਜਾਏਗਾ। ਕਹਿੰਦੇ ਬਿਲਕੁਲ ਇਸ ਖੌਫ 'ਚੋਂ ਨਿਕਲ ਜਾਓ, ਇਹ ਕੋਈ ਮੈਥੇਮੈਟਿਕਸ ਤਰੀਕਾ ਨਹੀਂਗਾ, ਕੋਈ ਇਹਦਾ ਜੋੜ ਘਟਾ ਨਹੀਂਗਾ। ਸੋ ਹਾਂਜੀ। ਇਸ ਲਈ ਕਹਿੰਦੇ ਕਿ ਜਿਹੜਾ ਮੈਡੀਕਲੀ ਇਹਦੀ ਮਤਲਬ ਕਿ ਛਾਣਬੀਣ ਹੈ, ਜਾਂ ਮੈਡੀਕਲੀ ਜਿਹੜੀ ਸਮਝ ਹੈ, ਉਹ ਇਸ ਪੂਰੇ ਦੌਰ 'ਚੋਂ ਲੰਘਣ ਤੋਂ ਬਾਅਦ ਜਿੰਨੀ ਅਸੀਂ ਇਹਦੇ ਪਰ ਖੋਜਬੀਨ ਕੀਤੀ ਹੈ, ਉਹਦੇ ਹਵਾਲੇ ਨਾਲ ਇਹ ਹੈ ਕਿ ਚੀਨ ਦੇ ਕਰੋਨਾ ਤੋਂ ਭਾਰਤ ਨੂੰ ਡਰਨ ਦੀ ਲੋੜ ਨਹੀਂ। ਕੋਈ 40 ਦਿਨ ਭਾਰਤ ਲਈ ਖਤਰਾ ਨਹੀਂ ਹੈ, ਤੇ ਹੁਣ ਕਰੋਨਾ ਵਾਇਰਸ ਦੀ ਨਵੀਂ ਲਹਿਰ ਆਉਣ ਦੀ ਕੋਈ ਸੰਭਾਵਨਾ ਨਹੀਂ। ਭਾਰਤ ਆਪਣੇ ਤਰੀਕੇ ਨਾਲ ਜਿਵੇਂ ਅੱਗੇ ਵਧ ਰਿਹਾ, ਉਵੇਂ ਹੀ ਅੱਗੇ ਵਧੇ, ਬੇਖੌਫ ਹੋ ਕੇ ਅੱਗੇ ਵਧੇ। ਕਰੋਨਾ ਦਾ ਕੋਈ ਖਤਰਾ ਨਹੀਂ। ਇਹਨਾਂ ਨੇ ਤਾਂ ਇੱਕ ਤਰੀਕੇ ਨਾਲ, ਸ਼ਰਮਾ ਜੀ, ਡਾਕਟਰਾਂ ਨੇ ਤਾਂ ਧੋ ਕੇ ਹੀ ਰੱਖ ਦਿੱਤਾ, ਨਾਲੇ ਸਿਸਟਮ ਨੂੰ ਤੇ ਨਾਲੇ ਕਰੋਨੇ ਨੂੰ। ਨਹੀਂ, ਉਹਦਾ ਤਾਂ ਇਹੀ ਤਲਬ ਕਰ ਲਏ, ਜਾਂ ਦਵਾਈਆਂ ਵੇਚਣ ਵਾਲਿਆਂ ਨੂੰ ਫਿਕਰ ਹੋ ਜਾਣਾ ਹੁਣ, ਜਿਨ੍ਹਾਂ ਨੇ ਆਪਣੀਆਂ ਵੈਕਸੀਨਾਂ ਵੇਚਣੀਆਂ। ਸੋ ਜੀ, ਜੀ। ਚੰਡੀਗੜ੍ਹ 'ਚ ਮਾਲ ਖਤਮ ਹੋ ਗਿਆ ਵੈਕਸੀਨ ਦਾ, ਜਿਹੜਾ ਪਿਛਲੇ 4-5 ਮਹੀਨਿਆਂ ਤੋਂ ਕੋਈ ਪੁੱਛਦਾ ਹੀ ਨਹੀਂ ਸੀ, ਜਿਹਨੂੰ ਜਿਹੜਾ ਲਵਾਉਣ ਹੀ ਨਹੀਂ ਜਾਂਦਾ ਸੀ ਕੋਈ, ਹੁਣ ਉਹ ਖਤਮ ਹੋ ਗਿਆ ਮਾਲ। ਸੋ ਇਸ ਲਈ ਹਾਂਜੀ, ਨਵੇਂ ਆਰਡਰ ਬਿਲਕੁਲ। ਦਿੱਤੇ ਜਾ ਰਹੇ ਨੇ। ਸੋ ਆਪਾਂ ਪਹਿਲੇ ਦਿਨ ਤੋਂ ਗੱਲ ਕਰਾਂਗੇ, ਇਹਦੇ ਪਿੱਛੇ ਕਿਤੇ ਨਾ ਕਿਤੇ ਉਹ ਮਨਸ਼ਾ ਝਲਕਦੀ ਆ ਸਾਫ਼, ਕਿ ਹਾਂ ਭਾਈ ਦਵਾਈਆਂ ਵੇਚਣੀਆਂ, ਜਿਹੜੀ ਵੈਕਸੀਨ ਬਣਾ ਲਈ ਹੁਣ ਉਹ ਲਾਉਣੀ ਵੀ ਤਾਂ ਹੈ ਨਾ। ਸੋ ਇਸ ਲਈ ਇਹ ਪਹਿਲੂ ਵੀ ਝਲਕਦਾ। ਸਿਆਣੇ ਕਹਿੰਦੇ ਡਰ ਦਾ ਇੱਕ ਬਹੁਤ ਤਕੜਾ ਬਿਜ਼ਨਸ ਹੈ। ਡਰ ਇਕੱਲਾ ਹਾਰਰ ਫਿਲਮਾਂ ਦਾ ਹੀ ਬਿਜ਼ਨਸ ਨਹੀਂਗਾ। ਬਿਲਕੁਲ ਡਰ ਇਸੇ ਦਾ ਹੀ ਬਿਜ਼ਨਸ ਹੈ। ਡਰ ਪੋਲੀਟੀਕਲੀ ਬਹੁਤ ਵਧੀਆ ਬਿਜ਼ਨਸ ਹੈ। ਪ੍ਰਵੀਨ ਜੀ, ਆਪਾਂ ਜੀ। ਡਰ ਦਾ ਅਸਰ ਉਹ ਦੌਰ 'ਚ ਦੇਖਿਆ, ਸ਼ਾਇਦ ਤੁਹਾਡੇ ਜੀ, ਜੀ। ਧਿਆਨ 'ਚ ਵੀ ਹੋਵੇ, ਕਿ ਸੁੱਤੇ ਪਏ ਭਰਾਵਾਂ ਦੀਆਂ ਗੁੱਟਾਂ ਤੋਂ ਰੱਖੜੀਆਂ ਵੱਢ ਦਿੱਤੀਆਂ ਗਈਆਂ ਸੀ। ਇੱਕ ਦੌਰ ਡਰ 'ਚ ਉਹ ਵੀ ਰਿਹਾ, ਹਾਂਜੀ, ਹਾਂਜੀ। ਹੈ ਨਾ। ਫਿਰ ਇੱਕ ਦੌਰ ਚੱਲਿਆ ਜੀ ਕਿ ਉਹ ਸਟੀਲ ਦਾ ਗਲਾਸ ਦੇਣਾ ਜੀ, ਸੂਟ ਦੇਣਾ ਜੀ, 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 ਪਤਾ ਜੀ। ਨਹੀਂ, ਹੈ ਨਾ। ਬਿਲਕੁਲ ਚੱਲਿਆ, ਸੋ ਬਿਲਕੁਲ। ਇਸ ਲਈ ਇਹ ਡਰ ਦੇ ਖੌਫ ਦੇ ਵਿੱਚੋਂ ਧੰਦਾ ਵੀ ਤਾਂ ਨਿਕਲਦਾ, ਬਿਲਕੁਲ ਨਿਕਲਦਾ। ਜੀ। ਬਿਜ਼ਨਸ ਵੀ ਤਾਂ ਨਿਕਲਦਾ ਨਾ। ਸੋ ਹੂੰ। ਇੱਥੇ ਜੀ ਦਾਰੂਏ ਚੜ੍ਹਨੀ ਹੈ ਜੀ, ਉੱਥੇ ਸਮਾਧ ਤੇ ਦਾਰੂਏ ਚੜੀ ਜਾਂਦੀ ਆ। ਉਹ ਕਿਹਦੇ ਨਾਲ, ਉਹਦਾ ਕਿਹਦਾ ਫਾਇਦਾ ਹੁੰਦਾ ਇਹ ਤਾਂ ਪਤਾ ਨਹੀਂ, ਹਾਂ, ਪਰ ਦਾਰੂ ਵਾਲਿਆਂ ਦੀ ਮੌਜ ਲੱਗ ਜਾਂਦੀ ਆ। ਸੋ ਇਹ ਡਰ ਦੇ ਵਿੱਚੋਂ ਹੀ ਚੀਜ਼ਾਂ ਨੇ। ਸੋ ਇਹ ਹੋਰ ਕੀ ਹੈ ਕਿ ਹਾਂ, ਮਤਲਬ ਇਸ ਲਈ ਇਹ ਸਮਝਣ ਦੀ ਲੋੜ ਹੈ ਕਿ ਇਹਦੇ ਪਿੱਛੇ ਇੱਕ ਬਿਜ਼ਨਸ ਕਲਾਸ, ਇੱਕ ਸ਼ਰਾਰਤ, ਇੱਕ ਸਾਜ਼ਿਸ਼ ਵੀ ਕੰਮ ਕਰ ਰਹੀ ਹੁੰਦੀ ਆ। ਔਰ ਉਹੀ ਜੀ ਸਾਜ਼ਿਸ਼ ਨੂੰ ਮੈਨੂੰ ਲੱਗਦਾ ਵਰਲਡ ਲੈਵਲ ਤੇ ਕਰੋਨਾ ਦੇ ਨਾਂ ਤੇ ਕੰਮ ਕਰ ਰਹੀ ਹੈ। ਜੀ, ਜੀ। ਬਿਲਕੁਲ ਸਹੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਵੋਟ ਪਾਉਣ ਦੀ। ਆਪਾਂ ਅਕਸਰ ਹੀ ਦੇਖਿਆ ਕਿ ਜਦੋਂ ਵੋਟਾਂ ਹੁੰਦੀਆਂ ਤੇ ਜਿਹੜੇ ਆਪਣੇ ਭੈਣ ਭਰਾ, ਮਿੱਤਰ ਪਿਆਰੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਕੋਈ ਜੌਬ ਕਰਦਾ, ਕੋਈ ਕਾਰੋਬਾਰ ਕਰਦਾ, ਤੇ ਪਿੰਡ ਦੇ ਵਿੱਚ ਆਉਂਦਾ, ਤੇ ਇਸ ਬਹਾਨੇ ਅਗਲਾ ਕਹਿੰਦਾ ਕਿ ਚਲੋ ਪਿੰਡ ਦੇ ਵਿੱਚ ਸ਼ਰੀਕੇ ਨਾਲ, ਸਾਂਝੇਦਾਰੀਆਂ ਨਾਲ, ਜਾਂ ਕੋਈ ਹੋਰ ਭੈਣ ਭਰਾਵਾਂ 'ਚ ਬੈਠਣ ਉੱਠਣ ਹੋ ਜਾਂਦਾ। ਪਰ ਕਹਿੰਦੇ ਨਵਾਂ ਤਰੀਕਾ ਆਇਆ ਵੀ ਪਿੰਡ ਜਾਇਆ ਬਿਨਾਂ ਹੀ ਤੁਸੀਂ ਵੋਟ ਪਾ ਸਕੋਗੇ। ਬਿਲਕੁਲ ਪ੍ਰਵੀਨ ਜੀ, ਇਸ ਪਹਿਲੂ ਦੇ ਉੱਤੇ ਤੁਸੀਂ ਜੇ ਕਹੋ ਤਾਂ ਚੋਣ ਕਮਿਸ਼ਨ ਨੇ ਨਵੀਆਂ ਮਸ਼ੀਨਾਂ ਆਯਾਤ ਕੀਤੀਆਂ ਨੇ, ਜੀ, ਜੀ। ਤੇ ਇਹ ਉਹ ਮਸ਼ੀਨਾਂ ਨੇ ਜਿਹੜੀਆਂ ਤੁਸੀਂ ਮਤਲਬ ਕਿ ਜੇਕਰ ਕਿਤੇ ਲਾਓਗੇ ਤਾਂ ਉੱਥੋਂ 72 ਹਲਕਿਆਂ ਦੇ ਲੋਕ ਵੋਟ ਪਾ ਸਕਿਆ ਕਰਨਗੇ। ਠੀਕ ਹੈ। ਤੇ ਤੁਸੀਂ ਮਤਲਬ ਜੇ ਇਹ ਖਾਸ ਕਰਕੇ ਇਸ ਵਾਲੀਆਂ ਤਿਆਰ ਕੀਤੀਆਂ ਕਿ ਜਿਹੜੀ ਭਾਰਤੀ ਪ੍ਰਵਾਸੀ ਲੋਕ ਨੇ, ਭਾਰਤ ਦੇ ਅੰਦਰ ਇਹ ਜਿਹੜੇ ਪ੍ਰਵਾਸ ਕਰਦੇ ਨੇ, ਉਹਨਾਂ ਦੇ ਲਈ ਮਤਲਬ ਕਿ ਉਹ ਆਪਣੇ ਗ੍ਰਹਿ ਸੂਬੇ, ਮੰਨ ਲਓ ਯੂਪੀ, ਬਿਹਾਰ, ਪੰਜਾਬ 'ਚ ਜਿਵੇਂ ਯੂਪੀ ਤੋਂ, ਬਿਹਾਰ ਤੋਂ, ਗੁਜਰਾਤ ਤੋਂ, ਹੋਰ ਥਾਵਾਂ ਤੋਂ ਲੇਬਰ ਆ ਕੇ ਕੰਮ ਕਰਦੀ ਹੈ, ਜਾਂ ਕੋਈ ਅਫਸਰ ਅਧਿਕਾਰੀ ਆ ਕੇ ਕੰਮ ਕਰਦੇ ਨੇ, ਪਰ ਉਹ ਆਪਣੇ ਪਿੰਡ, ਆਪਣੇ ਗ੍ਰਹਿ ਸੂਬੇ ਜਾ ਕੇ ਵੋਟ ਨਹੀਂ ਪਾ ਸਕਦੇ, ਤੇ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਤੋਂ ਵਾਂਝੇ ਰਹਿ ਜਾਂਦੇ ਨੇ। ਇਸ ਦੇ ਲਈ ਕਹਿੰਦੇ ਚੋਣ ਕਮਿਸ਼ਨ ਨੇ ਇੱਕ ਨਵੀਂ ਮਸ਼ੀਨ ਜੀ। ਆਯਾਤ ਕੀਤੀ ਹੈ, ਤੇ ਇਹ ਮਸ਼ੀਨ ਦੇ ਲਈ ਬਕਾਇਦਾ ਜਿੰਨੀਆਂ ਸਾਡੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੂੰ ਸੱਦਿਆ ਗਿਆ ਕਿ ਤੁਸੀਂ ਆਓ ਭਾਈ। ਜਾਂ ਜਿਹੜੀਆਂ ਹੋਰ ਵੱਡੀਆਂ ਪਾਰਟੀਆਂ ਨੇ ਸਾਡੀਆਂ, ਜਿਵੇਂ 16 ਜਨਵਰੀ ਨੂੰ ਬਕਾਇਦਾ ਤੌਰ ਦੇ ਉੱਤੇ ਚੋਣ ਕਮਿਸ਼ਨ ਨੇ ਇਹਦੀ ਟੈਸਟਿੰਗ ਦੇ ਲਈ ਦੇਸ਼ ਦੀਆਂ ਜਿਹੜੀਆਂ ਵੱਡੀਆਂ ਰਾਸ਼ਟਰੀ ਪਾਰਟੀਆਂ 8
ਤੇ ਉਹਦੇ ਨਾਲ 57 ਸਾਡੀਆਂ ਦੂਜੀਆਂ ਜਿਹੜੀਆਂ ਨਾਮੀ ਰਾਸ਼ਟਰੀ ਮਤਲਬ ਸੂਬੇ ਦੀਆਂ ਪਾਰਟੀਆਂ ਨੇ 57 ਦੇ ਕਰੀਬ ਉਹਨਾਂ ਸਾਰੀਆਂ ਨੂੰ ਸੱਦਾ ਦਿੱਤਾ ਕਿ ਭਾਈ ਤੁਸੀਂ ਆ ਜਾਓ। ਇਹ 16 ਜਨਵਰੀ ਦੀ ਤਰੀਕ ਰੱਖੀ ਹੈ, ਉਸ ਦਿਨ ਉਹਨਾਂ ਨੂੰ ਮਸ਼ੀਨ ਚੈੱਕ ਕਰਾਈ ਜਾਣੀ ਹੈ। ਉਹ ਮਸ਼ੀਨ ਰਾਹੀਂ ਵੋਟ ਪਾ ਕੇ ਉਹਨਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ ਜਾਣੀ ਕਿ ਇਹਦੇ ਰਾਹੀਂ ਏਦਾਂ ਵੋਟਿੰਗ ਹੋ ਜਾਣੀ ਹੈ, ਇਹ ਇੰਟਰਨੈਟ ਨਾਲ ਜੁੜ ਜਾਣੀ ਹੈ ਤੇ ਤੁਸੀਂ ਇੱਕੋ ਥਾਂ ਦੇ ਇੱਕੋ ਬੂਥ ਲਾ ਕੇ 72 ਹਲਕਿਆਂ ਨੂੰ ਪੂਰ ਸਕਦੇ ਹੋ। ਤੇ ਫਿਰ ਮਜ਼ਦੂਰਾਂ ਨੂੰ ਆਪਣੇ ਆਪਣੇ ਇਲਾਕੇ 'ਚ ਜੇਕਰ ਮਤਲਬ ਪੂਰੇ ਲੁਧਿਆਣੇ 'ਚ 2 ਸੈਂਟਰ ਅਜਿਹੇ ਬਣਾ ਦੇਣ, ਜਲੰਧਰ 'ਚ 1 ਸੈਂਟਰ ਬਣਾ ਦੇਣ, ਚੰਡੀਗੜ੍ਹ 'ਚ 1 ਸੈਂਟਰ ਬਣਾ ਦੇਣ ਕਿ ਭਾਈ ਉੱਥੇ ਆ ਕੇ ਤੁਸੀਂ ਆਪਣੀ ਵੋਟ ਪਾ ਜਾਓ, ਤੁਹਾਡੀ ਆਪਣੇ ਪਿੰਡ ਵੋਟ ਪਹੁੰਚ ਜਾਊਗੀ। ਸੋ ਇਸ ਹਵਾਲੇ ਨਾਲ ਉਹਦੀ ਜਾਂਚ ਕਰਾਉਣੀ ਆ। ਪਰ ਹੁਣ 31 ਜਨਵਰੀ ਤੱਕ, ਉਹ ਤੋਂ ਬਾਅਦ 16 ਜਨਵਰੀ ਟੈਸਟ ਕਰਾਉਣ ਤੋਂ ਬਾਅਦ 31 ਜਨਵਰੀ ਤੱਕ ਲਈ ਸਮਾਂ ਦਿੱਤਾ ਹੈ ਪਾਰਟੀਆਂ ਨੂੰ ਕਿ ਆਪਣੀ ਲਿਖਤੀ ਸ਼ਿਕਾਇਤ, ਲਿਖਤੀ ਸਲਾਹ, ਲਿਖਤੀ ਹਵਾਲਾ, ਲਿਖਤੀ ਸ਼ੰਕੇ ਸ਼ੋਭੇ ਉਹ ਪ੍ਰਗਟਾ ਸਕਦੀ। ਪਰ ਇਹ ਸਭ ਦੇ ਨਾਲ ਹੀ ਇੱਕ ਚਰਚਾ ਭਾਰਤ 'ਚ ਛਿੜ ਗਈ ਕਿ ਜਿਹੜੀਆਂ ਪਹਿਲੀਆਂ ਮਸ਼ੀਨਾਂ ਨੇ ਉਹਦੇ ਪਰ ਤਾਂ ਜੇ ਭਰੋਸਾ ਨਹੀਂ ਬਣਿਆ। ਜਦੋਂ ਮਤਲਬ ਕਿ ਸੱਤਾਧਾਰੀ ਧਿਰ ਜਿੱਤਦੀ ਆ, ਫਿਰ ਕਹਿੰਦੇ ਜੀ ਵਿਰੋਧੀ ਪਾਰਟੀਆਂ ਕਹਿੰਦੀਆਂ ਧੋਖਾ ਹੈ, ਇਹ ਮਸ਼ੀਨਾਂ 'ਚ ਖਿਲਵਾੜ ਹੈ, ਇਹ 'ਚ ਸੈਟਿੰਗ ਕੀਤੀ ਹੈ। ਜਦੋਂ ਆਪ ਜਿੱਤ ਜਾਂਦੇ ਨੇ ਫਿਰ ਕਹਿੰਦੇ ਜੀ ਲੋਕ ਬਦਲਾ ਲਿਆ, ਲੋਕਾਂ ਦੀ ਲਹਿਰ ਬਦਲ ਗਈ, ਲੋਕਾਂ ਦੀ ਸੋਚ ਬਦਲੀ, ਇਸ ਲਈ ਹੈ। ਸੋ ਕਈ ਇਹ ਵੀ ਧਿਰਾਂ ਕਹਿੰਦੀਆਂ ਨੇ ਕਿ ਜੀ ਇਹਨਾਂ ਨੇ ਰੈਂਡਮਲੀ ਰੱਖਿਆ ਹੋਇਆ ਕਿ 5-2 ਕਰ ਲਿਆ ਕਰੋ, ਕਿ 5 ਚੋਣਾਂ ਆਪ ਜਿੱਤ ਲਓ, 2 ਚੋਣਾਂ ਦੂਜਿਆਂ ਨੂੰ ਜਿਤਾ ਦਿਓ। ਸੋ ਇਸ ਲਈ ਕਹਿੰਦੇ ਹਿਮਾਚਲ ਵਰਗਾ ਸੂਬਾ ਜਿਤਾਤਾ, ਪੰਜਾਬ ਵਰਗਾ ਸੂਬਾ ਹੋਰ ਨੂੰ ਜਿਤਾਤਾ, ਤੇ ਜਦੋਂ 24 'ਚ ਵੋਟਾਂ ਆਉਣਗੀਆਂ ਫਿਰ ਮਸ਼ੀਨਾਂ ਸੈੱਟ ਕਰਕੇ ਆਪ ਜਿੱਤ ਜਾਣਗੇ। ਲੋਕ ਇਹ ਵੀ ਚਰਚਾਵਾਂ ਕਰਦੇ ਨੇ। ਸੋ ਜਦੋਂ ਸਿੱਧੀ ਜਿੱਥੇ ਖੜ ਕੇ ਤੁਸੀਂ ਵੋਟ ਪਾ ਰਹੇ ਹੋ, ਆਪ ਉਸੇ ਬੂਥ ਤੇ ਉਸੇ ਪਿੰਡ ਲਈ ਉਸੇ ਹਲਕੇ ਲਈ ਵੋਟ ਪਾ ਰਹੇ ਹੋ, ਲੋਕਾਂ ਦਾ ਪਾਰਟੀਆਂ ਦਾ ਅਜੇ ਵੀ ਉੱਥੇ ਭਰੋਸਾ ਨਹੀਂਗਾ, ਤੇ ਐਡੀ ਦੂਰੋਂ ਕਿਵੇਂ ਭਰੋਸਾ ਬਣੂਗਾ? ਔਰ ਇੰਟਰਨੈਟ ਰਾਹੀਂ, ਪ੍ਰਵੀਨ ਜੀ, ਨੈਟ ਰਾਹੀਂ ਤਾਂ ਲੋਕਾਂ ਦੇ ਖਾਤੇ ਖਾਲੀ ਹੋ ਜਾਂਦੇ ਨੇ, ਇੱਕ ਖਾਤੇ ਚੋਂ ਦੂਏ ਦੇ ਖਾਤੇ 'ਚ ਪੈਸੇ ਟ੍ਰਾਂਸਫਰ ਹੋ ਜਾਂਦੇ ਨੇ, ਤੇ ਇਹ ਤਾਂ ਫਿਰ ਵੋਟ ਹੈ ਜੀ। ਬਿਲਕੁਲ। ਸੋ ਇਹਦੀ ਕੀ ਗਰੰਟੀ ਹੈ ਕਿ ਫਿਰ ਜਿਹਨੂੰ ਤੁਸੀਂ ਪਾਈ ਉਸੇ ਨੂੰ ਪਹੁੰਚੂਗੀ? ਸੋ ਇਸ ਲਈ ਬਾਕੀ ਪਾਰਟੀਆਂ ਦਾ ਹੋ ਸਕਦਾ ਜੇ 16 ਤਰੀਕ ਦਾ ਜਾਂ 31 ਜਨਵਰੀ ਦਾ ਇੰਤਜ਼ਾਰ ਕਰਨ, ਪਰ ਕਾਂਗਰਸ ਨੇ ਵਿਰੋਧ ਜਤਾਤਾ ਜੀ ਪਹਿਲਾਂ ਹੀ। ਕਾਂਗਰਸ ਕਹਿੰਦੀ ਸਾਨੂੰ ਇਸ ਰਿਮੋਟ ਵੋਟਿੰਗ ਮਸ਼ੀਨ ਤੇ ਭਰੋਸਾ ਨਹੀਂ, ਜਿਹੜੀ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਤੁਹਾਡੀ ਵੋਟਿੰਗ ਮਸ਼ੀਨ ਹੈ, ਸਾਨੂੰ ਇਹਦੇ ਸਿਸਟਮ ਤੇ ਭਰੋਸਾ ਨਹੀਂ। ਕਹਿੰਦੇ ਕਿ ਜਰਮਨੀ ਵਰਗਾ ਮੁਲਕ 2009 ਚੋਂ ਹੀ ਇਹੀ ਵੋਟਿੰਗ ਨੂੰ ਖਾਰਜ ਕਰ ਚੁੱਕਿਆ, ਤੇ ਤੁਸੀਂ ਕਿਹੜੀ ਨਵੀਂ ਤਕਨੀਕ ਲਿਆਉਣ ਨੂੰ ਫਿਰਦੇ ਹੋ? ਸੋ ਜੇ ਅਜਿਹਾ ਟੈਕਨੋਲੋਜੀ ਵਾਲਾ ਮੁਲਕ ਨੂੰ ਮਤਲਬ ਕਿ ਲੱਗਿਆ ਕਿ ਇਹ ਭਰੋਸੇਯੋਗਤਾ ਨਹੀਂ ਹੈ, ਉਹਨੇ ਉਹ ਸਿਸਟਮ ਨੂੰ ਖਤਮ ਕਰਤਾ, ਤੇ ਤੁਸੀਂ ਉਹਨੂੰ ਲਾਗੂ ਕਰਨ ਨੂੰ ਫਿਰਦੇ ਹੋ, ਤੇ ਉਹ ਤੋਂ ਵੀ ਇੱਕ ਕਦਮ ਅੱਗੇ ਵੱਧ ਕੇ। ਸੋ ਇਸ ਲਈ ਮੈਨੂੰ ਲੱਗਦਾ ਕਿ ਪਾਰਟੀਆਂ ਦਾ ਵਿਰੋਧ ਕਰਨਗੀਆਂ, ਪਰ ਜੇ ਸਰਕਾਰ ਨੇ ਚਾਹਿਆ ਕਿ ਲਿਆਉਣਾ ਤਾਂ ਉਹ ਲਿਆਉਣਗੀਆਂ ਜਨਾਬ। ਸੋ ਕਿਉਂਕਿ ਉਹਨਾਂ ਨੂੰ ਜੇ ਸੂਟ ਕਰਦਾ ਹੋਇਆ ਤਾਂ ਉਹਨਾਂ ਲਈ ਇਹ ਮੁਨਾਫੇ ਦਾ ਜੇ ਸੌਦਾ ਸਾਬਤ ਹੁੰਦਾ ਹੋਇਆ, ਤਾਂ ਚੋਣ ਕਮਿਸ਼ਨ ਦਾ ਕੀ ਮਜਾਲ ਹੈ ਕਿ ਉਹ ਨਾ ਕਰ ਦੇਵੇ। ਸੋ ਉਹ ਤਾਂ ਪਹਿਲੇ ਤੋਤਾ ਬਣ ਚੁੱਕਿਆ ਸਰਕਾਰ। ਜੀ ਬਿਲਕੁਲ। ਤਰ੍ਹਾਂ ਦੇ ਇਲਜ਼ਾਮਾਂ ਦਾ ਚੋਣ ਕਮਿਸ਼ਨ ਵੀ ਸਾਹਮਣਾ ਕਰਨਾ ਕਰ ਰਿਹਾ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।